वाहिगुरू जी का खालसा वाहिगुरू जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਨਾਰਥ ਅਮਰੀਕਾ ਦੇ ਵਿੱਚੋਂ ਸਾਡੇ ਨਾਲ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਉਹਨਾਂ ਸਾਰਿਆਂ ਦਾ ਮੈਂ ਅਮਰਪ੍ਰੀਤ ਸਿੰਘ ਅੱਜ ਇਸ ਸਪੈਸ਼ਲ ਪੈਨਲ ਡਿਸਕਸ਼ਨ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। व्यूअर्स ਜਦੋਂ ਅਸੀਂ ਪਿਛਲੇ ਦਿਨਾਂ ਦੇ ਵਿੱਚ ਦੇਖ ਰਹੇ ਹਾਂ ਜਾਂ ਅੱਜ ਜਿਸ ਮੁਕਾਮ ਤੇ ਅਸੀਂ ਗੱਲ ਕਰ ਰਹੇ ਹਾਂ ਤਾਂ ਇੱਥੇ ਨਿਊਯਾਰਕ ਦੀ ਧਰਤੀ ਤੇ ਕੱਲ ਨੂੰ ਯਾਨੀ ਕਿ 23 ਸਤੰਬਰ ਨੂੰ ਯੂਨਾਈਟਿਡ ਨੇਸ਼ਨਸ ਜਨਰਲ ਅਸੈਂਬਲੀ ਦਾ ਜਿਹੜਾ ਸਾਲਾਨਾ ਇਜਲਾਸ ਹੈ ਉਹਦੀ ਸ਼ੁਰੂਆਤ ਹੋਣ ਜਾ ਰਹੀ ਹੈ ਤੇ 27 ਤਰੀਕ ਨੂੰ ਆਉਂਦੀ 27 ਤਰੀਕ ਨੂੰ ਜਿਸ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਹੋਰਾਂ ਨੇ ਐਡਰੈਸ ਕਰਨਾ ਯੂਨਾਈਟਿਡ ਨੇਸ਼ਨਸ ਦੇ ਵਿੱਚ ਤੇ ਉਸੇ ਦਿਨ ਜਿਹੜੀ ਹੈ ਵੱਡੀ ਪ੍ਰੋਟੈਸਟ ਰੈਲੀ ਯੂਨਾਈਟਿਡ ਨੇਸ਼ਨਸ ਦੇ ਬਾਹਰ ਇੱਕ ਉਲੀਕੀ ਗਈ ਹੈ ਜਿਹਦੇ ਵਿੱਚ ਸਿੱਖਾਂ ਨੇ ਤੇ ਕਸ਼ਮੀਰੀਆਂ ਨੇ ਸਾਂਝੇ ਤੌਰ ਤੇ ਸ਼ਮੂਲੀਅਤ ਕਰਨੀ ਹੈ। ਜੇ ਬੀਤੀ ਕੱਲ੍ਹ ਦੀ ਗੱਲ ਕਰਨੀ ਹੋਵੇ ਜਿਹੜੀ ਡਿਵੈਲਪਮੈਂਟ ਖਾਸ ਤੌਰ ਤੇ ਸਾਡੇ ਸਾਹਮਣੇ ਆਈ ਹੈ ਹਿਊਸਟਨ ਦੇ ਵਿੱਚੋਂ, ਜਿੱਥੇ ਇੱਕ ਪਾਸੇ NRG ਸਟੇਡੀਅਮ ਦੇ ਵਿੱਚ ਵੱਡਾ ਇਕੱਠ ਹਾਊਡੀ ਮੋਦੀ ਦੇ ਨਾਂ ਥੱਲੇ ਰੱਖਿਆ ਗਿਆ ਸੀ ਤੇ ਉਵੇਂ ਹੀ NRG ਸਟੇਡੀਅਮ ਦੇ ਬਾਹਰ ਅਸੀਂ ਦੇਖਿਆ ਜਿਹਦਾ ਲਾਈਵ ਪ੍ਰਸਾਰਣ TV84 ਤੇ ਵੀ ਕੀਤਾ ਗਿਆ। ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਿੱਖਾਂ ਨੇ ਤੇ ਕਸ਼ਮੀਰੀਆਂ ਨੇ ਆਡੀਓਸ ਮੋਦੀ ਦਾ ਜਿਹੜਾ ਨਾਰਾ ਹੈ ਉਹ ਦਿੱਤਾ ਤੇ ਜਿਹੜਾ ਕਸ਼ਮੀਰ ਦਾ ਜਿਹੜਾ ਇਸ਼ੂ ਹੈ ਉਹ ਹਾਈਲਾਈਟ ਕੀਤਾ ਜਾਂ ਕਸ਼ਮੀਰੀਆਂ ਦੇ ਹੱਕ ਦੇ ਵਿੱਚ ਜਿਹੜੀ ਹੈ ਆਵਾਜ਼ ਬੁਲੰਦ ਕੀਤੀ ਹੈ। ਜਿੱਥੇ ਲੋਕਡਾਊਨ ਨੂੰ ਅੱਜ 50 ਦਿਨ ਪੂਰੇ ਹੋ ਚੁੱਕੇ ਆ, 50 ਦਿਨਾਂ ਤੋਂ ਜਦੋਂ ਤੋਂ ਕਸ਼ਮੀਰ ਨੂੰ ਕੱਟ ਆਫ ਕੀਤਾ ਗਿਆ ਦੁਨੀਆ ਭਰ ਦੇ ਵਿੱਚੋਂ ਤੇ ਉੱਥੇ ਕੀ ਹਾਲਾਤ ਬਣੇ ਹੋਏ ਆ ਉਹਦਾ ਅੰਦਾਜ਼ਾ ਵੀ ਲਾਉਣਾ ਇਸ ਵਕਤ ਮੁਸ਼ਕਿਲ ਹੈ ਤੇ ਹਿਊਮਨ ਰਾਈਟਸ ਵਾਇਓਲੇਸ਼ਨਸ ਦੀਆਂ ਜਿਹੜੀਆਂ ਖਬਰਾਂ ਨੇ ਬੜੇ ਵੱਡੇ ਲੈਵਲ ਤੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਆ ਰਹੀਆਂ ਨੇ। ਸੋ ਇਸ ਵਕਤ ਜਿੱਥੇ ਦੁਨੀਆ ਭਰ ਦੇ ਲੀਡਰ, ਦੁਨੀਆ ਭਰ ਦੇ ਜਿਹੜੇ ਆਗੂ ਨੇ ਉਹ ਇੱਥੇ ਨਿਊਯਾਰਕ ਦੇ ਵਿੱਚ ਇਕੱਠੇ ਹੋ ਰਹੇ ਆ। ਮੀਟਿੰਗਸ ਅੱਜ ਇਮਰਾਨ ਖਾਨ ਸਾਹਿਬ ਹੋਰਾਂ ਦੀ ਇੱਥੇ ਡੋਨਲਡ ਟਰੰਪ ਦੇ ਨਾਲ ਅੱਜ ਇੱਕ ਸਾਂਝੀ ਪ੍ਰੈਸ ਕਾਨਫਰੰਸ ਹੋਈ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਹੋਰ ਵੀ ਮੁਲਾਕਾਤਾਂ ਨੇ ਉਹਦੇ ਵੀ ਵੇਰਵੇ ਸਾਡੇ ਸਾਹਮਣੇ ਆ ਰਹੇ ਆ। ਇਸੇ ਦੇ ਉੱਤੇ ਅੱਜ ਅਸੀਂ ਜਿਹੜਾ ਧਿਆਨ ਹੈ ਉਹ ਕੇਂਦਰਿਤ ਕਰਾਂਗੇ ਕਿ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਉਹ ਸਾਡੇ ਲਈ, ਕਸ਼ਮੀਰ ਦੇ ਲਈ ਕੀ ਮਾਇਨੇ ਰੱਖਦੀਆਂ ਨੇ। ਇਹ ਸਾਰੀ ਵਿਚਾਰ ਚਰਚਾ ਦੇ ਲਈ ਅੱਜ ਸਾਡੇ ਨਾਲ ਸਲੀਮ ਮਲਿਕ ਸਾਹਿਬ ਜਿਹੜੇ ਕਿ ਸੀਨੀਅਰ ਜਰਨਲਿਸਟ ਨੇ ਤੇ ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਇਸ ਵਕਤ ਸਾਡੇ ਨਾਲ ਬਣੇ ਹੋਏ ਆ। ਆਓ ਇਹਨਾਂ ਦੋਵਾਂ ਸ਼ਖਸੀਅਤਾਂ ਦੇ ਨਾਲ ਮਿਲ ਕੇ ਅੱਜ ਦੀ ਇਸ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਮਲਿਕ ਸਾਹਿਬ ਤੁਹਾਡਾ ਵੀ ਸਵਾਗਤ ਹੈ, ਡਾਕਟਰ ਸਾਹਿਬ ਸਵਾਗਤ ਹੈ ਜੀ। अस्सलाम वालेकुम, वाहिगुरू जी का खालसा वाहिगुरू जी की फतेह। डॉक्टर साहब शुरुआत करिए, ਅੱਜ ਜਿਹੜੀ ਪ੍ਰੈਸ ਕਾਨਫਰੰਸ ਹੋਈ ਹੈ ਇਹਦੇ ਤੋਂ ਕਈ ਕੁਛ ਜਿਹੜੀਆਂ ਨੇ ਆਸਾਂ ਜਾਂ ਇਮਰਾਨ ਖਾਨ ਹੋਰਾਂ ਨੇ ਜਦ ਇੱਥੇ ਆਉਣਾ ਅਮਰੀਕਾ ਦੇ ਵਿੱਚ ਯੂਨਾਈਟਿਡ ਨੇਸ਼ਨ 'ਚ ਐਡਰੈਸ ਕਰਨਾ, ਕਸ਼ਮੀਰ ਦਾ ਮੁੱਦਾ ਕਿਵੇਂ ਹਾਈਲਾਈਟ ਹੋਊਗਾ, ਕਈ ਤਰ੍ਹਾਂ ਦੀਆਂ ਜਿਹੜੀਆਂ ਆਸਾਂ ਨੇ ਉਹ ਲਾਈਆਂ ਜਾ ਰਹੀਆਂ ਨੇ ਇਸ ਸਾਰੇ ਇਸ਼ੂ ਨੂੰ ਮੁੱਖ ਰੱਖਦਿਆਂ ਹੋਇਆਂ। ਕੀ ਕਹਿਣਾ ਚਾਹੋਗੇ ਜਿਹੜੀ ਅੱਜ ਪ੍ਰੈਸ ਕਾਨਫਰੰਸ ਹੋਈ ਹੈ ਉਹਦੇ ਵਿੱਚ ਜਿਹੜੀਆਂ ਖਬਰਾਂ ਸਾਡੇ ਸਾਹਮਣੇ ਨੇ ਇਸ ਵਕਤ ਇਮਰਾਨ ਖਾਨ ਹੋਰਾਂ ਦੀ ਤੇ ਡੋਨਲਡ ਟਰੰਪ ਸਾਹਿਬ ਦੀ, ਕਿਵੇਂ ਦੇਖਦੇ ਹੋ ਇਹਨੂੰ? ਦੇਖੋ, ਅੰਗਰੇਜ਼ੀ ਦਾ ਲਫ਼ਜ਼ ਗਵਰਨਮੈਂਟ ਹੈ, ਸਾਡੇ ਪਹਿਲਾਂ ਸਰਕਾਰ ਕਹਿੰਦੇ ਸੀ ਤੇ ਗਵਰਨਮੈਂਟ ਨੂੰ ਅਸੀਂ ਪੰਜਾਬੀ ਦੇ ਵਿੱਚ ਗੌਰਮੈਂਟ ਲਿਖਣਾ ਤੇ ਕਹਿਣਾ ਸ਼ੁਰੂ ਕਰ ਦਿੱਤਾ ਤੇ ਕਿਸੇ ਸਿਆਣੇ ਸੱਜਣ ਨੇ ਕਿਸੇ ਦੂਸਰੇ ਸਿਆਣਿਆਂ ਨੂੰ ਪੁੱਛਿਆ ਕਿ ਵੀ ਇਹ ਗੌਰਮੈਂਟ ਦਾ ਕੀ ਮਤਲਬ ਹੁੰਦਾ। ਉਹ ਕਹਿੰਦਾ ਇਹ ਹੈਗਾ ਗੌਰਮੈਂਟ, ਕਿ ਮਿੰਟ ਤੇ ਗੌਰ ਕਰਨਾ, ਕਿ ਜਿਹੜਾ ਮਿੰਟ ਤੇ ਗੌਰ ਕਰੇ ਉਹੀ ਗੌਰਮੈਂਟ ਹੈ। ਪਰ ਮੈਂ ਦੇਖ ਰਿਹਾ ਹਾਂ ਕਿ ਜੇ ਪਿਛਲੇ 24 ਘੰਟੇ ਦੀਆਂ ਡਿਵੈਲਪਮੈਂਟਸ ਵੱਲ ਦੇਖੀਏ, ਹਾਊਡੀ ਮੋਦੀ ਤੋਂ ਲੈ ਕੇ ਟਰੰਪ ਔਰ ਇਮਰਾਨ ਖਾਨ ਸਾਹਿਬ ਦੀ ਜੁਆਇੰਟ ਪ੍ਰੈਸ ਕਾਨਫਰੰਸ, ਤਾਂ ਫਿਰ ਮੈਨੂੰ ਇਹ ਲੱਗਦਾ ਹੈ ਕਿ ਅਮਰੀਕਾ ਵਰਗੀ ਜਿਹੜੀ ਪਾਵਰ ਆਪਣੇ ਆਪ ਨੂੰ ਵਾਹਦ ਸੁਪਰ ਪਾਵਰ ਵੀ ਹੈ, ਕਹਿੰਦੀ ਵੀ ਹੈ, ਔਰ ਉਸ ਦਾ ਪ੍ਰੈਜ਼ੀਡੈਂਟ ਇੱਕ ਜ਼ਮਾਨਾ ਸੀ ਜਦੋਂ ਥਰਡ ਵਰਲਡ ਕੰਟਰੀਜ਼ ਜਾਂ ਈਵਨ ਯੂਰਪ ਦੀਆਂ ਦੂਸਰੀਆਂ ਕੰਟਰੀਜ਼ ਵਾਲੇ ਵੀ ਬ੍ਰਿਟਨ ਨੂੰ ਛੱਡ ਕੇ ਆਉਂਦੇ ਸੀ ਤੇ ਉਹਨਾਂ ਦੀ ਸਿਚੁਏਸ਼ਨ ਲਗਭਗ ਕਾਊ ਟਾਊ ਵਾਲੀ ਹੁੰਦੀ ਸੀ। ਜਿਹੜੀ ਚਾਈਨੀਜ਼ ਐਕਸਪ੍ਰੈਸ਼ਨ ਹੈ, ਜਿਵੇਂ ਚਾਈਨੀਜ਼ ਐਂਪਰਰ ਦੇ ਦਰਬਾਰ ਦੇ ਵਿੱਚ ਜਦੋਂ ਕੋਈ ਸਫੀਰ ਪਹਿਲੀ ਵਾਰ ਆ ਕੇ ਆਪਣੀ ਹਾਜ਼ਰੀ ਲਵਾਉਂਦਾ ਸੀ ਤੇ ਉਹ ਗੋਡਿਆਂ ਭਰਨੇ ਹੋ ਕੇ ਜਿਹੜਾ ਹੈ ਉਹ ਰੀਂਗ ਕੇ ਜਾਂਦਾ ਸੀ। ਉਹਨਾਂ ਦਾ ਇਹ ਦੱਸਣ ਦਾ ਤਰੀਕਾ ਵੀ ਸੀ ਕਿ ਅਸੀਂ ਸੋਵਰਨ ਹੈ ਤੇ ਤੁਹਾਨੂੰ ਇੱਥੇ ਕਾਊ ਟਾਊ ਕਰਨਾ ਪਏਗਾ। ਹੁਣ ਜੋ ਹਾਲਾਤ ਬਣੇ ਹੋਏ ਨੇ, ਜਿਵੇਂ ਕੱਲ੍ਹ ਦੀ ਉਹ ਸਾਰੀ ਰੈਲੀ ਦੇ ਵਿੱਚ, ਔਰ ਇਹ ਗੱਲ ਜਦੋਂ ਮੈਂ ਕਿਹਾ ਵੀ 24 ਘੰਟੇ 'ਚ ਕਿਵੇਂ ਪਿਕਚਰ ਬਦਲਦੀ ਹੈ, ਟਰੰਪ ਨੇ ਜਦੋਂ ਅੱਜ ਇਹ ਗੱਲ ਕਹੀ ਪ੍ਰੈਸ ਕਾਨਫਰੰਸ 'ਚ ਕਿ ਉਸ ਰੈਲੀ 'ਚ ਮੋਦੀ ਨੇ ਬਹੁਤ ਐਗਰੈਸਿਵ ਭਾਸ਼ਣ ਦਿੱਤਾ ਜਿਹਦੀ ਮੈਨੂੰ ਆਸ ਨਹੀਂ ਸੀ ਔਰ ਮੈਨੂੰ ਨਹੀਂ ਸੀ ਪਤਾ ਇਹ ਹੋਣਾ, ਪਰ ਜਿਹੜੀ ਕਰਾਊਡ ਹੈ ਉਹਨੇ ਉਹਦੀ ਹਮਾਇਤ ਕੀਤੀ।
ਹੁਣ ਇਸ 'ਚ ਮੈਂ ਸਮਝਦਾ ਵੀ ਇਹ ਜਿਹੜਾ ਜੁਮਲਾ ਹੈ ਇਹੀ ਸਾਰੇ ਇਸ ਨੂੰ ਸੈੱਟ ਕਰ ਦਿੰਦਾ ਹੈ ਕਿ ਕਿਵੇਂ ਭਾਰਤ ਦੀ ਮੋਦੀ ਹਕੂਮਤ, ਉਹਨਾਂ ਦੀਆਂ ਏਜੰਸੀਆਂ, ਇੱਥੇ ਬੈਠੇ ਉਹਨਾਂ ਦੇ ਹਾਈ ਕਮਿਸ਼ਨ ਔਰ RSS ਦਾ ਜਿਹੜਾ ਹੁਣ ਸਾਰਾ ਇੱਕ ਨੈਟਵਰਕ ਹੈ ਜੀ, ਉਹ ਕਿਵੇਂ ਅਮਰੀਕਾ ਦੀ ਧਰਤੀ ਨੂੰ ਵਰਤ ਰਹੇ ਨੇ ਆਪਣੇ ਬ੍ਰਾਹਮਣਵਾਦ, ਹਿੰਦੂਤਵਾ, ਫਾਸ਼ੀਵਾਦ ਦੇ ਪ੍ਰਚਾਰ ਲਈ। ਕਿਵੇਂ ਅਮਰੀਕਾ ਦੇ ਵਿੱਚ ਹੀ ਅਮਰੀਕਾ ਦੇ ਜਿਹੜੇ ਜਿੱਥੇ ਕਿ ਇੱਕ ਲਾਫੁਲ ਸੁਸਾਇਟੀ ਹੈ ਉੱਥੋਂ ਦੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ। ਇਹ ਪਹਿਲੀ ਵਾਰ ਆਲਰੇਡੀ ਟਰੰਪ ਜਿਹੜੇ ਨੇ ਉਸ ਕੰਟਰੋਵਰਸੀ ਚੋਂ ਨਹੀਂ ਨਿਕਲੇ ਕਿ ਪਿਛਲੀਆਂ ਪ੍ਰੈਜ਼ੀਡੈਂਸ਼ੀਅਲ ਕੈਂਪੇਨ ਦੇ ਵੇਲੇ ਰਸ਼ੀਅਨ ਇੰਟੈਲੀਜੈਂਸ ਏਜੰਸੀ ਨੇ ਮਦਦ ਕੀਤੀ ਹਿਲਰੀ ਕਲਿੰਟਨ ਦੇ ਈਮੇਲ ਅਕਾਊਂਟ ਨੂੰ ਹੈਕ ਕਰਕੇ ਜੀ। ਔਰ ਇਸ ਵੇਲੇ ਜੇ ਮੋਦੀ ਹਿਊਸਟਨ ਦੇ ਵਿੱਚ ਖਲੋ ਕੇ ਅਬ ਕੀ ਬਾਰ ਟਰੰਪ ਸਰਕਾਰ ਦਾ ਨਾਅਰਾ ਦਿੰਦਾ ਹੈ, ਸੋ ਜ਼ਾਹਰ ਹੈ ਕਿ ਇਹ ਅਮਰੀਕਾ ਦੀ ਅੰਦਰੂਨੀ ਸਿਆਸਤ ਦੇ ਵਿੱਚ ਸਿੱਧੀ ਇੰਟਰਫੇਰੈਂਸ ਹੈ। ਔਰ ਇਸ ਸਾਰੇ ਬੈਕਡ੍ਰੌਪ 'ਚ ਕਿਉਂਕਿ ਜਦੋਂ ਇਮਰਾਨ ਖਾਨ ਖਾਸ ਤੌਰ ਤੇ 5 ਅਗਸਤ ਤੋਂ ਬਾਅਦ ਜੋ ਹਾਲਾਤ, ਕਿਉਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਸਾਰਾ ਬਰੰਟ ਜੋ ਕਸ਼ਮੀਰ ਦੇ ਲੋਕ 80 ਲੱਖ ਕਸ਼ਮੀਰੀ ਪਿਛਲੇ 50 ਦਿਨ ਤੋਂ ਭੋਗ ਰਹੇ ਨੇ ਜੀ, ਉਸ ਦੇ ਲਈ ਜਵਾਬਦੇਹੀ ਵੀ, ਉਸ ਦੇ ਲਈ ਹਮਦਰਦੀ ਵੀ, ਉਸ ਦੇ ਲਈ ਕੁਝ ਕਰਨ ਦੀਆਂ ਆਸਾਂ ਵੀ, ਉਹ ਸਾਰੀਆਂ ਦੀਆਂ ਸਾਰੀਆਂ ਪਾਕਿਸਤਾਨੀ ਸਟੇਟ ਦੇ ਉੱਤੇ ਜਿਹਨੂੰ ਇਮਰਾਨ ਖਾਨ ਹੈਡ ਕਰਦੇ ਨੇ ਉਹ ਟਿਕੀਆਂ ਹੋਈਆਂ ਨੇ। ਸੋ ਉਹ ਬਹੁਤ ਵੱਡੀ ਜਿਹੜੀ ਹੈ ਇਸ ਵੇਲੇ ਆਸ ਵੀ, ਔਰ ਜਦੋਂ ਅਸੀਂ ਗ੍ਰਾਫ ਦੇਖਦੇ ਹਾਂ ਜਿੰਨੀ ਉਮੀਦ ਹੁੰਦੀ ਹੈ ਉਨੀ ਫਿਰ ਨਾ ਉਮੀਦੀ ਵੀ ਹੁੰਦੀ ਹੈ। ਔਰ ਇਮਰਾਨ ਖਾਨ ਸਾਹਿਬ ਦੇ ਅਮਰੀਕਾ ਦੀ ਸੋਇਲ ਤੇ ਹੁੰਦਿਆਂ ਇਹ ਹਿਊਸਟਨ ਦੀ ਰੈਲੀ ਹੋਈ। ਉਹਦੇ 'ਚ ਇਸ ਤਰ੍ਹਾਂ ਲੱਗਾ ਕਿ ਜਿਵੇਂ ਮੋਦੀ ਕੋਈ ਇੱਕ ਕਾਤਲ ਰਜੀਮ ਦਾ ਹੈਡ ਜਿਹਨੇ 80 ਲੱਖ ਲੋਕਾਂ ਨੂੰ ਇੰਟਰਨ ਕੀਤਾ ਹੋਇਆ ਹੈ, ਉਹ ਨਹੀਂ ਹੈ। ਉਹ ਤਾਂ ਕੋਈ ਜਿਵੇਂ ਅਮਰੀਕਾ ਦੀਆਂ ਦੋ ਪਾਰਟੀਆਂ ਹੁੰਦੀਆਂ ਫਰੈਂਡਲੀ ਹੋਣ ਔਰ ਇੱਕ ਦੀ ਰੈਲੀ 'ਚ ਦੂਜਾ ਆ ਗਿਆ, ਉਹਦੀ ਪਿੱਠ ਜਿਹੜੀ ਹੈ ਜਿਵੇਂ ਅਮਰੀਕਨ ਕਹਿੰਦੇ ਨੇ ਯੂ ਸਕ੍ਰੈਚ ਮਾਈ ਬੈਕ ਆਈਲ ਸਕ੍ਰੈਚ ਯੋਰ ਬੈਕ, ਜੀ ਪੰਜਾਬੀ 'ਚ ਅਸੀਂ ਮੂਸੇ ਦਾ ਗਵਾਹ ਡੱਡੂ ਕਹਿੰਦੇ ਜੀ। ਸੋ ਉਸ ਕਿਸਮ ਦੇ ਹਾਲਾਤ ਵਾਲੇ ਦੇ ਵਿੱਚ ਅੱਜ ਜਿਹੜੀ ਇਹਨਾਂ ਦੀ ਮੀਟਿੰਗ ਟਰੰਪ ਇਮਰਾਨ ਖਾਨ ਸਾਹਿਬ ਦੀ, ਜ਼ਾਹਰ ਹੈ ਕਿ ਟਰੰਪ ਨੇ ਜਾਂ ਉਹਨਾਂ ਦਾ ਜੋ ਵੀ ਆਲਾ ਦੁਆੜਾ ਜੇ ਉਹਦੀ ਉਹ ਸੁਣਦੇ ਹੋਣ, ਉਹਨਾਂ ਨੇ ਦੇਖਿਆ ਵੀ ਇਹ ਕਾਫੀ ਡੈਮੇਜ ਹੋ ਗਿਆ ਕਿਉਂਕਿ ਆਲਰੇਡੀ ਦਹਿਸ਼ਤਗਰਦੀ ਦੇ ਨਾਲ ਜੋੜ ਕੇ ਵੀ ਮੋਦੀ ਨੇ ਟਰੰਪ ਔਰ ਆਪਣਾ ਏਜੰਡਾ ਇੱਕ ਕਰ ਦਿੱਤਾ। ਕਸ਼ਮੀਰ 'ਚ ਜੋ ਗੈਰ ਕਾਨੂੰਨੀ, ਗੈਰ ਆਈਨੀ, ਜਿਹਦੇ 'ਚ ਉਹਨਾਂ ਨੇ UN ਸਿਕਿਉਰਿਟੀ ਕਾਉਂਸਲ ਦੇ ਰੈਜ਼ੋਲੂਸ਼ਨ ਫਲਾਊਟ ਕੀਤੇ, ਸ਼ਿਮਲਾ ਐਗਰੀਮੈਂਟ ਜਿਹਦਾ ਬੜਾ ਰੌਲਾ ਪਾਉਂਦੇ ਨੇ ਉਹ ਫਲਾਊਟ ਕੀਤਾ ਔਰ ਆਪਣਾ ਕਨਸਟੀਟਿਊਸ਼ਨ ਫਲਾਊਟ ਕੀਤਾ। ਪਰ ਜਿਸ ਅੰਦਾਜ਼ ਟਰੰਪ ਦੀ ਪ੍ਰੈਜ਼ੈਂਸ 'ਚ ਲੋਕਾਂ ਤੋਂ ਸਟੈਂਡਿੰਗ ਓਵੇਸ਼ਨ ਲੈ ਕੇ ਪਾਰਲੀਮੈਂਟੇਰੀਅਨਸ ਦੀ ਪਿੱਠ ਥਾਪਣ ਦੇ ਨਾਂ ਥੱਲੇ ਇਹ ਸਾਰਾ ਡਰਾਮਾ ਹੋਇਆ। ਸੋ ਮੈਂ ਸਮਝਦਾ ਹਾਂ ਵੀ ਇਸ 'ਚ ਕਿਉਂਕਿ ਇਮਰਾਨ ਖਾਨ ਸਾਹਿਬ ਜਦੋਂ ਇਹ ਮੋਦੀ ਕੱਲ ਉੱਥੇ ਨੌਟੰਕੀ ਕਰ ਰਿਹਾ ਸੀ ਹਿਊਸਟਨ 'ਚ ਟਰੰਪ ਨੂੰ ਬਿਠਾ ਕੇ, ਇਮਰਾਨ ਖਾਨ ਸਾਹਿਬ ਇੱਥੇ ਜਿਹੜੀ ਫੋਰਨ ਰਿਲੇਸ਼ਨਸ ਦੀ ਕੌਂਸਲ ਹੈ ਉਹਨੂੰ ਐਡਰੈਸ ਕਰ ਰਹੇ ਸੀ ਔਰ ਉਹਦੇ 'ਚ ਉਹਨਾਂ ਨੇ ਉਹ ਪ੍ਰੈਜੈਂਟੇਸ਼ਨ, ਬਾਕੀ ਤਾਂ ਪ੍ਰੈਸ ਕਾਨਫਰੰਸ 'ਚ ਜਿਹਨੂੰ ਮੈਂ ਲਫ਼ਜ਼ ਵਿਸ਼ੀ-ਵਾਸ਼ੀ ਇਸਤੇਮਾਲ ਕੀਤਾ ਹੈ ਆਪਣੇ ਸੈਗਮੈਂਟ ਦੇ ਵਿੱਚ, ਇਹ ਤਾਂ ਟਰੰਪ ਦਾ ਵਿਸ਼ੀ-ਵਾਸ਼ੀ ਐਟੀਟਿਊਡ ਸੀ, ਹਰ ਗੱਲ ਨੂੰ ਰਿਡੀਕਿਊਲ 'ਚ ਪਾ ਦੇਣਾ, ਹਾਸੇ 'ਚ ਪਾ ਦੇਣਾ। ਪਰ ਜਿਵੇਂ ਇਮਰਾਨ ਖਾਨ ਸਾਹਿਬ ਦਾ ਬਾਡੀ ਪੋਸਚਰਿੰਗ ਔਰ ਕੁੱਲ ਮਿਲਾ ਕੇ ਜਿਵੇਂ ਉਹਨਾਂ ਨੇ ਡਿਗਨੀਫਾਈਡ ਤਰੀਕੇ ਦੇ ਨਾਲ ਬਿਹੇਵ ਵੀ ਕੀਤਾ, ਲੇਕਿਨ ਇਸ ਤੋਂ ਇੱਕ ਗੱਲ ਜ਼ਾਹਰ ਸੀ ਕਿ ਟਰੰਪ ਬਿਲਕੁਲ ਸੀਰੀਅਸ ਨਹੀਂ ਹੈ। ਆਰਬਿਟ੍ਰੇਸ਼ਨ ਮੈਂ ਕਰਨ ਨੂੰ ਤਿਆਰ ਹੈ ਪਰ ਇੰਡੀਆ ਜ਼ਰੂਰ ਮੰਨੇ। ਹੁਣ ਇੰਡੀਆ ਜਿਹੜਾ ਤੈਨੂੰ ਬਿਠਾ ਕੇ ਉੱਥੇ ਕੀ ਗੱਲਾਂ ਕਰ ਰਿਹਾ, ਉਦੋਂ ਤੁਹਾਨੂੰ ਇਹ ਨਜ਼ਰ ਨਹੀਂ ਆਉਂਦਾ ਵੀ ਕੀ ਹੈ। ਸੋ ਸਾਨੂੰ ਇਹ ਲੱਗਦਾ ਹੈ ਕਿ ਵੀ ਇਹ ਬੜੀ ਡਰਟੀ ਗੇਮ ਚੱਲ ਰਹੀ ਹੈ ਕਿਸੇ ਲੈਵਲ ਦੇ ਉੱਤੇ। ਔਰ ਇਸ ਸਾਰੇ 'ਚੋਂ ਜਿਵੇਂ ਉਹਨਾਂ ਨੇ ਫੋਰਨ ਰਿਲੇਸ਼ਨ ਕਾਉਂਸਲ ਦੇ ਵਿੱਚ ਆਪਣਾ ਕੇਸ ਇਮਰਾਨ ਖਾਨ ਉਹਨਾਂ ਨੇ ਬਿਲਟ ਕੀਤਾ, ਇਹਨੂੰ ਮੀਡੀਆ ਨੇ ਕਵਰੇਜ ਵੀ ਦਿੱਤੀ ਹੈ ਕਿ ਭਾਈ ਆਹ ਪਾਰਟ ਹੈ, ਅਸੀਂ ਸਭ ਤੋਂ ਵੱਡਾ ਗੁਨਾਹ ਕੀਤਾ 9/11 ਤੋਂ ਬਾਅਦ ਜਦੋਂ ਤੁਹਾਡੀਆਂ ਸ਼ਰਤਾਂ ਤੇ ਤੁਹਾਨੂੰ ਜੁਆਇਨ ਕੀਤਾ। ਤੁਸੀਂ ਸਾਨੂੰ 1979 'ਚ ਸੋਵੀਅਤ ਯੂਨੀਅਨ ਦੇ ਹਮਲੇ ਵੇਲੇ ਦੁਨੀਆ ਭਰ ਦੇ ਮੁਸਲਮਾਨਾਂ 'ਚ ਜਿਹਾਦ ਦੇ ਨਾਂ ਥੱਲੇ ਪਾਕਿਸਤਾਨ ਨੂੰ ਬੇਸ ਬਣਾਇਆ, ਡੰਪ ਕਰਕੇ ਛੱਡ ਆਇਓ, ਫਿਰ ਤੁਸੀਂ ਕਿਹਾ ਜੀ ਇਹਨਾਂ ਹੁਣ ਜਹਾਦੀਆਂ ਨੂੰ ਮਾਰੋ, ਦਹਿਸ਼ਤਗਰਦ ਕਹਿ ਕੇ, ਔਰ ਅਸੀਂ ਉਹਦੇ ਤੋਂ ਉਹਨੂੰ ਸਫਰ ਕਰ ਰਹੇ। ਔਰ ਇਸੇ ਤਰ੍ਹਾਂ ਜਿਹੜਾ ਇੱਕ ਟਰਮ ਟਰੰਪ ਉੱਥੇ ਰੈਡੀਕਲ ਇਸਲਾਮ ਇਸਤੇਮਾਲ ਕਰਦੇ ਨੇ ਹਿਊਸਟਨ 'ਚ, ਇੱਥੇ ਐਨ ਉਸੇ ਵੇਲੇ ਜਦੋਂ ਕਿ ਇੱਕ ਸਵਾਲ ਕਰਨ ਵਾਲਾ ਬਜ਼ੁਰਗ ਉਹ ਰੈਡੀਕਲ ਇਸਲਾਮ ਦੀ ਗੱਲ ਕਰ ਰਿਹਾ ਸੀ, ਟਰੰਪ ਨੇ ਜੋ ਉੱਥੇ ਗੱਲ ਕਹੀ ਹਿਊਸਟਨ,
ਇੱਥੇ ਇਮਰਾਨ ਖਾਨ ਜਿਹੜੇ ਨੇ ਉਹਨੂੰ ਕਲੈਰੀਫਾਈ ਕਰ ਰਹੇ ਸੀ ਬੜਾ ਕਲੀਅਰਲੀ ਕਿ ਮਜ਼ਹਬ ਦੇ ਉੱਤੇ ਕੋਈ ਲੇਬਲ ਨਹੀਂ ਹੁੰਦਾ, ਕਿਸੇ ਮਜ਼ਹਬ ਨਾਲ ਦਹਿਸ਼ਤਗਰਦੀ ਨਹੀਂ ਜੁੜੀ ਹੁੰਦੀ। ਹਰ ਮਜ਼ਹਬ ਦੇ ਵਿੱਚ ਚੰਗੇ ਮਾੜੇ ਹੁੰਦੇ ਨੇ। ਉਹਨਾਂ ਨੇ ਸਕਿਨ ਹੈਡਸ ਦੀ ਗੱਲ ਕੀਤੀ ਯੂਕੇ ਦੀ, ਔਰ ਉਹਨਾਂ ਨੇ ਕਿਹਾ ਕਿ ਭਾਈ ਹੋਰ ਕਿਹੜਿਆਂ 'ਚ ਨਹੀਂ ਨੇ। ਪਰ ਇਸ ਸਭ ਦੇ ਬਾਵਜੂਦ ਮੈਂ ਸਮਝਦਾ ਵੀ ਜਿਹੜੀ ਅੱਜ ਦੀ ਜੁਆਇੰਟ ਪ੍ਰੈਸ ਕਾਨਫਰੰਸ ਸੀ ਬਰੀਫ ਮੀਟਿੰਗ ਤੋਂ ਬਾਅਦ ਉਹਨਾਂ ਦੀ, ਉਹਨੂੰ ਜੇ ਮੈਂ ਧਿਆਨ ਨਾਲ ਦੇਖਾਂ, ਬੇਸ਼ੱਕ ਜਿਹੜੇ ਪਾਕਿਸਤਾਨੀ ਮੂਲ ਦੇ ਜਰਨਲਿਸਟ ਸੀ ਉਹਨਾਂ ਨੇ ਸਵਾਰ ਲਿਆਉਣ ਦੀ ਕੋਸ਼ਿਸ਼ ਕੀਤੀ, ਉਹਨੂੰ ਵੀ ਉਹਨੇ ਇੱਧਰ ਉੱਧਰ ਜਿਵੇਂ ਹੁੰਦਾ ਵੀ ਬਾਲ ਤੁਸੀਂ ਸਾਈਡ ਤੇ ਕੱਢ ਦਿੰਦੇ ਹੋ ਜੀ, ਔਰ ਕੋਈ ਵੀ ਸਬਸਟੈਂਸ ਨਜ਼ਰ ਨਹੀਂ ਆਇਆ ਮੈਨੂੰ ਇਹ ਸਾਰੇ ਚੋਂ। ਔਰ ਜਿਹੜੀ ਇਹ ਲੱਗਦਾ ਸੀ ਕਿਉਂਕਿ ਉਹ ਆਲਰੇਡੀ ਹਿਊਸਟਨ ਰੈਲੀ ਤੋਂ ਬਾਅਦ ਹੀ ਜੇ ਇਹ ਕਹੀ ਹੈ ਕਿ ਵੀ ਇਹ ਸਾਰੇ ਟਿਊਨ ਸੈੱਟ ਹੋ ਗਏ ਸੀ ਕਿ ਵੀ ਇਹਨਾਂ ਤਿਲਾਂ 'ਚ ਤੇਲ ਨਹੀਂ ਹੈ, ਔਰ ਅੱਜ ਵੀ ਉਹ ਜਸਟ ਹੌਟ ਏਅਰ ਉਹਨੂੰ ਕਿਹਾ ਜਾ ਸਕਦਾ ਹੈ ਕਿ ਜੀ ਮੇਰਾ ਦੋਸਤ ਮੋਦੀ ਵੀ ਹੈ, ਮੇਰਾ ਦੋਸਤ ਇਮਰਾਨ ਖਾਨ ਵੀ ਹੈ, ਪਾਕਿਸਤਾਨ ਨਾਲ ਅਸੀਂ ਹੋਰ ਟ੍ਰੇਡ ਵਧਾਵਾਂਗੇ ਔਰ ਤੁਸੀਂ ਇਹ ਕਰਾਂਗੇ। ਜੇ 80 ਲੱਖ ਕੈਦ 'ਚ ਫਸੇ ਲੋਕ 50 ਦਿਨਾਂ ਤੋਂ ਤੁਹਾਨੂੰ ਨਜ਼ਰ ਨਹੀਂ ਆਉਂਦੇ, ਉਹਨਾਂ ਦੀਆਂ ਬੇਸਿਕ ਫੰਡਾਮੈਂਟਲ ਰਾਈਟਸ ਦੀ ਵਾਇਲੇਸ਼ਨ ਨਜ਼ਰ ਨਹੀਂ ਆਉਂਦੀ, ਤੇ ਫਿਰ ਬਾਕੀ ਤਾਂ ਜਿਹੜੀ ਹੈ ਉਹ ਹੌਟ ਏਅਰ ਤੋਂ ਇਲਾਵਾ ਕੁਝ ਨਹੀਂ ਸੀ। ਜੀ ਮਲਿਕ ਸਾਹਿਬ, ਤੁਸੀਂ ਕੀ ਕਹਿਣਾ ਚਾਹੋਗੇ ਇਸ ਮੀਟਿੰਗ ਬਾਰੇ, ਤੇ ਖਾਸ ਤੌਰ ਤੇ ਜਿਹੜੀ ਇਮਰਾਨ ਖਾਨ ਸਾਹਿਬ ਦੀ ਇੱਥੇ ਦੀ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਆ, ਉਹਨਾਂ ਨੇ ਜਿਹੜਾ ਆਪਣਾ ਜਿਹੜਾ ਕੇਸ ਹੈ ਉਹ ਬਿਲਡ ਕੀਤਾ, ਕੀ ਲੱਗਦਾ ਕਿ ਜਿਹੜੀ ਆਸਾਂ ਲਾਈਆਂ ਜਾ ਰਹੀਆਂ ਸੀ ਉਹਨਾਂ ਦੀ ਅਮਰੀਕਾ ਫੇਰੀ ਤੋਂ, ਯੂਨਾਈਟਿਡ ਨੇਸ਼ਨਸ ਤੋਂ, ਉਹਦੇ ਵੱਲ ਨੂੰ ਕੋਈ ਕਦਮ ਵੱਧਦਾ ਨਜ਼ਰ ਆ ਰਿਹਾ? ਦੇਖੋ, ਮੈਂ ਜਨੀਵਾ ਦੇ ਅੰਦਰ ਵੀ ਯੂਨਾਈਟਿਡ ਨੇਸ਼ਨ ਦੇ ਸੈਸ਼ਨ ਅਟੈਂਡ ਕੀਤੇ ਆ 90s ਦੇ ਅੰਦਰ, ਇੱਥੇ ਵੀ ਕੀਤੇ ਆ, ਤੇ ਜਨਰਲ ਅਸੈਂਬਲੀ ਦਾ ਜਿਹੜਾ ਸੈਸ਼ਨ ਹੈ ਉਹ 1989 ਦੇ ਬਾਅਦ ਇਸ ਕਰਕੇ ਬਦਲ ਗਿਆ ਸੀ ਕਿ ਯੂਨੀਪੋਲਰ ਵਰਲਡ ਬਣ ਗਿਆ ਸੀ ਸੋਵੀਅਤ ਯੂਨੀਅਨ ਦੇ ਡਿਸਇੰਟੀਗ੍ਰੇਟ ਹੋਣ ਦੇ ਬਾਅਦ। ਜੀ ਅਮਰੀਕਾ ਬਹਾਦਰ ਦੀ ਬਾਲਾਦਸਤੀ ਹੋ ਗਈ ਸੀ, ਤੇ 1989 ਤੋਂ ਹੁਣ ਤੱਕ ਜਿੰਨੇ ਵੀ ਮੁੱਦੇ ਇੰਟਰਨੈਸ਼ਨਲ ਅਰੀਨਾ ਦੇ ਜਨਰਲ ਅਸੈਂਬਲੀ ਦੇ ਅੰਦਰ ਆਏ ਆ, ਉਹਨਾਂ ਦਾ ਸਿਵਾਏ ਯਾਨੀ ਬੋਸਨੀਆ ਦੇ ਕੋਈ ਹੱਲ ਨਜ਼ਰ ਨਹੀਂ ਆਇਆ। ਮਿਡਲ ਈਸਟ ਦਾ ਤੁਸੀਂ ਵੇਖ ਲਓ, ਕਸ਼ਮੀਰ ਦਾ ਦੇਖ ਲਓ, ਹੋਰ ਕੋਸੋਵੋ ਦਾ ਮਾਮਲਾ ਮੈਂ ਪਹਿਲੇ ਵੀ ਅਰਜ਼ ਕੀਤਾ ਸੀ ਕਿ ਉਹਦੀ ਵਜ੍ਹਾ ਹੈ ਕਿ ਯੂਰਪ ਦੇ ਜਿਹੜੇ ਮਾਮਲਾਤ ਆ ਉਸ ਤੇ ਧਿਆਨ ਦਿੱਤਾ ਗਿਆ, ਲੇਕਿਨ ਥਰਡ ਵਰਲਡ ਕੰਟਰੀ ਦੇ ਜੋ ਵੀ ਮੁੱਦੇ ਸੀ ਉੱਥੇ ਜਿਹੜਾ ਤਾਕਤਵਰ ਸੀ ਉਹ ਤਾਕਤਵਰ ਸੀ। ਕੱਲ ਹਾਊਡੀ ਮੋਡੀ ਹੋਸਟਨ ਟੈਕਸਾਸ ਦੇ ਅੰਦਰ ਹਾਊ ਡੂ ਯੂ ਡੂ ਜਿਹਦਾ ਮਤਲਬ ਹੈ ਉੱਥੇ ਜੋ ਕੁਝ ਹੋਇਆ, ਔਰ ਜਿਸ ਤਰ੍ਹਾਂ ਸਦਰ ਡੋਨਲਡ ਟਰੰਪ ਨੇ ਹੱਥਾਂ ਦੇ ਵਿੱਚ ਹੱਥ ਪਾ ਕੇ ਜਿਸ ਤਰ੍ਹਾਂ ਕੋਈ ਮੁਟਿਆਰ ਨਾਲ ਹੁੰਦੀ ਹੈ ਉਸ ਤਰ੍ਹਾਂ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਅੰਦਰ ਅਰੀਨਾ ਦੇ ਅੰਦਰ ਬੈਠੇ ਲੋਕਾਂ ਦੇ ਸਾਹਮਣੇ ਜੋ ਤਕਰੀਰਾਂ ਭਾਰਤੀ ਪ੍ਰਧਾਨ ਮੰਤਰੀ ਨੇ ਤੇ ਅਮਰੀਕਨ ਰਾਸ਼ਟਰਪਤੀ ਨੇ ਕੀਤੀ, ਉਹਦੇ ਅੰਦਰ ਇਸਲਾਮ ਫੋਬੀਆ ਜ਼ਿਆਦਾ ਨਜ਼ਰ ਆ ਰਿਹਾ ਸੀ। ਐਂਟੀ ਇਸਲਾਮ ਤੇ ਰੈਡੀਕਲ ਇਸਲਾਮ ਤੇ ਇਸਲਾਮ ਤੇ ਦਹਿਸ਼ਤਗਰਦੀ, ਇਹ ਉਹ ਸਲੋਗਨ ਸੀ ਜਿਸ ਤੇ ਬੈਠੇ ਹੋਏ ਹਜ਼ਾਰਾਂ ਜਿਹੜੇ RSS ਮਾਈਂਡ ਦੇ ਲੋਕ ਸੀ ਜਾਂ ਪ੍ਰੋ BJP ਹਕੂਮਤ ਦੇ, ਉਹਨਾਂ ਨੇ ਤਾਲੀਆਂ ਤੇ ਵਜਾਈਆਂ। ਲੇਕਿਨ ਉਹਦੇ ਬਾਅਦ ਜਦੋਂ ਅੱਜ ਸਵੇਰੇ ਡੋਨਲਡ ਟਰੰਪ ਨੇ ਤਕਰੀਬਨ ਕੋਈ 11 ਵਜੇ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨਾਲ ਮੁਲਾਕਾਤ ਕੀਤੀ, ਤੇ ਉਹਦਾ ਬਾਡੀ ਲੈਂਗੁਏਜ ਜਿਹੜਾ ਸੀ ਉਹ ਬਿਲਕੁਲ ਹੀ ਮੁਖਤਲਿਫ ਸੀ। ਤੇ ਜਦੋਂ ਇਮਰਾਨ ਖਾਨ ਨੇ ਕਿਹਾ ਕਿ 50 ਦਿਨ ਹੋ ਗਏ ਆ ਮਕਬੂਜ਼ਾ ਕਸ਼ਮੀਰ ਦੇ ਅੰਦਰ, ਤੇ ਉਹ ਜਿਹੜਾ ਉਸ ਸਿਲਸਿਲੇ ਦੇ ਅੰਦਰ ਟਰੰਪ ਕੁਝ ਕਰੇ, ਤੇ ਟਰੰਪ ਨੇ ਜਿਹੜਾ ਹੈ ਉਹ ਜਿਸਾਂ ਜਵਾਨੀ ਦੇ ਦੌਰ ਦੇ ਅੰਦਰ ਸਾਰੇ ਲਾਂਦਾ ਸੀ, ਉਹਨੇ ਹਿਲਾਇਆ ਤੇ ਕਿਹਾ ਕਿ ਮੈਂ ਇਸ ਤੇ ਸੋਚਾਂਗਾ। ਤੇ ਜੋ ਕੁਝ ਉੱਥੇ ਪਾਕਿਸਤਾਨੀ ਜਰਨਲਿਸਟ ਸੀ ਉਹਨਾਂ ਨੇ ਸਵਾਲ ਕਰਨ ਦੀ ਕੋਸ਼ਿਸ਼ ਕੀਤੀ, ਤੇ ਉਹਦਾ ਕੋਈ ਖਾਤਰ ਖਾ ਜਵਾਬ ਨਹੀਂ ਦਿੱਤਾ ਇਮਰਾਨ ਖਾਨ ਦੀ। ਚੂँकि ਕੱਲ ਦੀ ਅਗਰ ਮਸਰੂਫੀਅਤ ਦੇਖਾਂ, ਕੱਲ ਉਹਨੇ ਜਿੱਥੇ ਲਿੰਡਸੇ ਗ੍ਰਾਮ ਸੈਨੇਟਰ, ਬੜਾ ਅਹਿਮ ਸੈਨੇਟਰ ਹੈ, ਉਹਦੇ ਨਾਲ ਮੁਲਾਕਾਤ ਕੀਤੀ ਸੀ। ਸਟੱਡੀ ਆਫ ਕਸ਼ਮੀਰ ਦਾ ਫਾਰੂਕ ਖੱਤਰੀ ਸਾਹਿਬ ਸੀ, ਉਹਨਾਂ ਦੇ ਨਾਲ ਮੁਲਾਕਾਤ ਕੀਤੀ ਸੀ। ਉਹਦੇ ਇਲਾਵਾ ਇੱਥੋਂ ਦੇ ਜਿਹੜੇ ਮੁਕਾਮੀ ਕਸ਼ਮੀਰੀ ਰਹਿਨੁਮਾ ਗੁਲਾਮ ਨਬੀ ਫਾਇਦ ਦੀ ਕਿਆਦਤ ਦੇ ਅੰਦਰ ਇਮਰਾਨ ਖਾਨ ਉਹਨਾਂ ਕੋਲੋਂ ਮਿਲੇ ਆ। ਔਰ ਅੱਜ ਦੀ ਅਗਰ ਤੁਸੀਂ ਉਹਨਾਂ ਦੀ ਮੀਟਿੰਗਸ ਦੇਖੋ ਤੇ ਅੱਜ ਦੀ ਜਿਹੜੀ ਸਭ ਤੋਂ ਅਹਿਮ ਮੀਟਿੰਗ ਸੀ ਉਹ ਕਲਾਈਮੇਟ ਸਮਿਟ ਸੀ। ਕਲਾਈਮੇਟ ਚੇਂਜ ਜਿਹੜਾ ਹੋ ਰਿਹਾ ਹੈ, ਜਿਹਦਾ ਸਲੋਗਨ ਹੈ ਕਿ ਵੀ ਮਸਟ ਵਿਨ, ਵੀ ਕੈਨ ਵਿਨ ਐਂਡ ਵੀ ਮਸਟ ਵਿਨ, ਕਿਉਂਕਿ ਗਲੋਬਲ ਜਿਹੜੀ ਚੇਂਜਿੰਗ ਦੁਨੀਆ ਦੇ ਅੰਦਰ ਆ ਰਹੀ ਹੈ। ਔਰ ਜਿਸ ਤਰ੍ਹਾਂ ਇਮਰਾਨ ਖਾਨ ਨੇ ਵੀ ਅੱਜ ਕਲਾਈਮੇਟ ਸਮਿਟ ਦੇ ਅੰਦਰ ਇਹ ਗੱਲ ਕੀਤੀ ਕਿ ਸਾਡੇ ਵੀ ਗਲੇਸ਼ੀਅਰ ਜਿਹੜੇ ਆ ਉਹ ਪਿਘਲਦੇ ਪਏ ਆ, ਤੇ ਦੁਨੀਆ ਨੂੰ ਇਹ ਜਿਹੜੀ ਕਲਾਈਮੇਟ ਚੇਂਜ ਦੀ ਜਿਹੜੀ ਪਹਿਲਾ ਪੈਗਾਮ ਸੀ ਉਹ ਕਲਿੰਟਨ ਦੇ ਦੌਰ ਦੇ ਅੰਦਰ ਜਿਹੜੇ ਉਹਨਾਂ ਦੇ ਵਾਈਸ ਪ੍ਰੈਜ਼ੀਡੈਂਟ ਸੀ ਅਲ ਗੋਰ, ਉਹਨਾਂ ਨੇ ਇਹ ਮੁਹਿੰਮ ਸ਼ੁਰੂ ਕੀਤੀ ਸੀ ਤੇ ਦੁਨੀਆ ਨੂੰ ਦੱਸਿਆ ਸੀ ਕਿ ਜਿਹੜਾ ਆਉਣ ਵਾਲੇ 50 ਵਰ੍ਹਿਆਂ ਦੇ ਅੰਦਰ ਇੱਕ ਬਹੁਤ ਵੱਡਾ ਤੂਫਾਨ ਆ ਸਕਦਾ ਹੈ ਕਲਾਈਮੇਟ ਚੇਂਜ ਦੇ ਨਾਂ ਤੇ। ਉਸ ਤੇ ਇਹ ਜਿਹੜੀ ਸਮਿਟ ਸੀ ਇਹ ਅਹਿਮ ਸੀ। ਐਰ ਕੀ ਜਿਹੜੀ
74 ਜਨਰਲ ਅਸੈਂਬਲੀ ਦਾ ਸੈਸ਼ਨ ਹੈ ਯੂਨਾਈਟਿਡ ਨੇਸ਼ਨ ਨਿਊਯਾਰਕ ਦੇ ਅੰਦਰ, ਉਹਦੇ ਅੰਦਰ ਜਿਹੜੇ ਬੁਨਿਆਦੀ ਇਸ਼ੂਜ਼ ਆ ਉਹਦੇ ਵਿੱਚੋਂ ਕਲਾਈਮੇਟ ਚੇਂਜ ਸਭ ਤੋਂ ਅਹਿਮ ਸੀ। ਉਹਦੇ ਬਾਅਦ ਚਾਈਨਾ ਦਾ ਜਿਹੜਾ ਇਕਨੋਮਿਕ ਅਸਰ ਨਫੂਜ਼ ਦੁਨੀਆ ਦੇ ਅੰਦਰ ਹੋ ਰਿਹਾ ਹੈ ਉਹ ਹੈ। ਉਹਦੇ ਬਾਅਦ ਤਾਲਿਬਾਨ, US ਟਾਕ, ਤੇ ਉਹਦੇ ਬਾਅਦ ਇਹ ਜਿਹੜਾ ਕਸ਼ਮੀਰ ਦਾ ਹੁਣ ਮੁੱਦਾ ਹੈ। ਔਰ ਅਗਰ ਕਲਾਈਮੇਟ ਚੇਂਜ ਦੀ ਗੱਲ ਕੀਤੀ ਜਾਏ ਤੇ ਹੁਣੇ ਕੋਈ 3-4 ਦਿਨ ਪਹਿਲੇ ਜਿਹੜਾ ਹੈ ਫਰਾਈਡੇ ਵਾਲੇ ਦਿਨ ਨਿਊਯਾਰਕ ਸਿਟੀ ਦੇ ਸਕੂਲ ਦੇ ਬੱਚਿਆਂ ਨੇ ਇੱਕ ਬਹੁਤ ਵੱਡਾ ਯਾਨੀ ਸਿਟੀ ਹਾਲ ਨਿਊਯਾਰਕ ਦੇ ਸਾਹਮਣੇ ਇੱਕ ਬਹੁਤ ਵੱਡਾ ਪ੍ਰੋਟੈਸਟ ਕੀਤਾ ਸੀ ਤੇ ਇਹ ਔਰ ਪੈਗਾਮ ਇਹ ਦਿੱਤਾ ਸੀ ਕਿ UN ਦੀ ਜਨਰਲ ਅਸੈਂਬਲੀ ਦੇ ਦੁਨੀਆ ਦੇ ਜਿਹੜੇ 193 ਮੁਲਕਾਂ ਦੇ ਅਹਿਮ ਲੀਡਰ, ਪ੍ਰਧਾਨ ਮੰਤਰੀ ਤੇ ਸਦਰ ਆ ਰਹੇ ਆ, ਉਹ ਜਿਹੜਾ ਹੈ ਇਸ ਤੇ ਕੋਈ ਯਾਨੀ ਆਪਣਾ ਵਿਚਾਰ ਕਰਨ, ਕਿਉਂਕਿ ਇਹ ਆਉਣ ਵਾਲੇ ਵਕਤਾਂ ਦੇ ਅੰਦਰ ਇਹ ਬਹੁਤ ਵੱਡਾ ਇਸ਼ੂ ਹੈ। ਲੇਕਿਨ ਅੱਜ ਦੀ ਜਿਹੜੀ ਮੁਲਾਕਾਤਾਂ, ਜਿੱਥੇ ਇਮਰਾਨ ਖਾਨ ਦੀ ਡੋਨਲਡ ਟਰੰਪ ਨਾਲ ਮੁਲਾਕਾਤ ਸੀ, ਜਿੱਥੇ ਡੋਨਲਡ ਟਰੰਪ ਦੀ ਬਾਡੀ ਲੈਂਗੁਏਜ ਟੋਟਲ ਮੁਖਤਲਿਫ ਸੀ, ਕੱਲ ਹੂਸਟਨ ਦੇ ਅਰੀਨਾ ਦੇ ਅੰਦਰ ਜਿੱਥੇ ਉਹ ਜੱਫੀਆਂ ਪਾ ਰਿਹਾ ਸੀ, ਤੇ ਅੱਜ ਜਿਹੜੀ ਗੱਲ ਉਹਨੇ ਕੀਤੀ, ਤੇ ਮੈਂ ਹਮੇਸ਼ਾ ਕਿਹਾ ਕਿ ਅੱਜ ਦੁਨੀਆ ਦਾ ਜਿਹੜੀ ਇੰਟਰਨੈਸ਼ਨਲ ਪੋਲਿਟਿਕਸ ਹੈ ਉਹਦੇ ਅੰਦਰ ਪਹਿਲੇ ਤੋਂ 10 ਨੰਬਰ ਤੇ ਸਿਰਫ ਅਮਰੀਕਾ ਹੈ, ਤੇ ਉਹਦੇ ਬਾਅਦ ਦੁਨੀਆ ਦੇ ਦੂਸਰੇ ਨੰਬਰ ਦੇਸ਼ਾਂ ਦਾ ਨੰਬਰ ਆਂਦਾ ਹੈ। ਤੇ ਅੱਜ ਇਮਰਾਨ ਖਾਨ ਨੇ ਜਿੱਥੇ ਮੁਲਾਕਾਤ ਕੀਤੀ, ਉਹਦੇ ਬਾਅਦ ਕੌਂਸਲ ਆਫ ਫੋਰਨ ਰਿਲੇਸ਼ਨ ਦੇ ਅੰਦਰ ਉਹਨਾਂ ਦਾ ਲੈਕਚਰ ਸੀ, ਜਿਹਦੇ ਅੰਦਰ ਉਹਨਾਂ ਨੇ ਕਸ਼ਮੀਰ ਤੇ ਦੂਸਰੀ ਗੱਲਾਂ ਕੀਤੀਆਂ ਜੀ। ਔਰ ਸ਼ਾਮ ਦੀ ਜਿਹੜੀ ਮੁਲਾਕਾਤਾਂ ਸੀ ਉਹਦੇ ਅੰਦਰ ਸਵੇਰੇ ਚਾਈਨੀਜ਼ ਫੋਰਨ ਮਿਨਿਸਟਰ ਵਾਂਗ ਯਾਈ ਨਾਲ ਉਹਨਾਂ ਦੀ ਮੁਲਾਕਾਤ ਸੀ, ਫਿਰ ਇਟਾਲੀਅਨ ਪ੍ਰਾਈਮ ਮਿਨਿਸਟਰ ਤੇ ਸਵਿਸ ਪ੍ਰੈਜ਼ੀਡੈਂਟ ਦੇ ਨਾਲ ਉਹਨਾਂ ਦੀ ਮੁਲਾਕਾਤਾਂ ਸੀ, ਤੇ ਵਰਲਡ ਬੈਂਕ ਦੇ ਜਿਹੜੇ ਡੇਵਿਡ ਮਲਪਾਸ ਜਿਹੜੇ ਸਦਰ ਆ ਉਹਨਾਂ ਦੇ ਨਾਲ ਉਹਨਾਂ ਦੀ ਮੁਲਾਕਾਤਾਂ ਸੀ, ਤੇ ਆਖਰ ਦੇ ਅੰਦਰ ਬਲੈਕਸਟੋਨ ਜਿਹੜੀ ਕਿ $multi-billion ਕੰਪਨੀ ਹੈ ਉਹਦੇ ਬੌਸ ਨਾਲ ਵੀ ਮੁਲਾਕਾਤਾਂ ਸੀ। ਤੇ ਇਹ ਮੁਲਾਕਾਤਾਂ, ਇਹ ਜਿਹੜਾ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਗੱਪਸ਼ਪ ਕਲੱਬ ਹੈ, ਇਹ ਸਾਰੇ ਜਿੰਨੇ ਵੀ ਦੁਨੀਆ ਦੇ ਲੀਡਰ ਆਉਂਦੇ ਇਹਨਾਂ ਦੀ ਮੁਲਾਕਾਤਾਂ ਹੁੰਦੀਆਂ। 6 ਬੁਨਿਆਦੀ ਯੂਨਾਈਟਿਡ ਨੇਸ਼ਨ ਦੇ ਆਰਗਨ ਦੇ ਇਲਾਵਾ ਤਕਰੀਬਨ 360 ਇਸ ਕਿਸਮ ਦੇ ਇਵੈਂਟਸ ਤੇ ਮੀਟਿੰਗਸ ਹੁੰਦੀਆਂ ਜਿਹੜੀ 7 ਦਿਨ ਜਾਰੀ ਰਹਿੰਦੀਆਂ। ਅੱਜ ਜਦੋਂ ਮੈਂ ਨਿਊਯਾਰਕ ਗਿਆ ਮੈਨਹਟਨ ਦੇ ਅੰਦਰ, ਉੱਥੇ ਟ੍ਰੈਫਿਕ ਇੰਨਾ ਸੀ ਕਿ ਤੁਸੀਂ ਪੈਦਲ ਨਹੀਂ ਚੱਲ ਸਕਦੇ ਸੀ, ਤੇ ਉੱਥੇ ਜਿਹੜੀ ਮੋਟਰਕੇਡ ਇੱਦਾਂ ਲੱਗ ਰਿਹਾ ਸੀ ਕਿ ਦੁਨੀਆ ਦੇ ਜਿੰਨੇ ਵੀ ਸਰਬਰਾਹ ਨੇ ਮੁਮਲਿਕਤ ਹੈ ਉਹਨਾਂ ਦੇ ਮੋਟਰਕੇਡ ਦੇ ਹੂਟਰ ਮੈਂ ਦੇਖਿਆ, ਤੇ ਟ੍ਰੈਫਿਕ ਲੋਕ ਜਿਹੜੇ ਆ ਦੇਖ ਰਹੇ ਸੀ। ਇਹ 7 ਦਿਨ ਨਿਊਯਾਰਕ ਦੇ ਅੰਦਰ ਜਿਹੜਾ ਇਹ ਸੰਮੇਲਨ ਦੁਨੀਆ ਦੇ ਮੁਲਕਾਂ ਦਾ ਹੁੰਦਾ ਹੈ, ਇਹ ਖਾਬੇ ਉਬੇ ਖਾ ਕੇ ਬੇਗਮਾਤ ਦੀ ਸ਼ਾਪਿੰਗ ਤੇ ਵੱਡੀ ਜਿਹੜੀ ਗਿਣਤੀਆਂ ਦੇ ਮੁਲਕਾਂ, ਖਾਸ ਤੌਰ ਤੇ G7 ਤੇ G20, ਉਹਨਾਂ ਦੀ ਕੁਝ ਯਾਨੀ ਗੱਲਾਂ ਆਪਸ ਅੰਦਰ ਮੀਟਿੰਗਸ ਹੁੰਦੀਆਂ, ਸਾਈਡਲਾਈਨ ਮੀਟਿੰਗ ਹੁੰਦੀਆਂ, ਔਰ ਪਲੈਨਰੀ ਮੀਟਿੰਗਸ ਜਿਹਨੂੰ ਕਿਹਾ ਜਾਂਦਾ ਹੈ ਉਹ 17 ਸਤੰਬਰ ਤੋਂ ਸ਼ੁਰੂ ਹੋ ਚੁੱਕੀਆਂ। ਕੱਲ ਜਿਹੜਾ ਹੈ ਉਹ ਮਹਾਤਮਾ ਗਾਂਧੀ ਦੀ 150ਵੀਂ ਬਰਥਡੇ ਦਾ ਵੀ ਕੋਈ ਪ੍ਰੋਗਰਾਮ ਹੈ। ਪਿੱਛੇ ਜਿਹੜਾ ਹੈ ਉਹ ਨੈਲਸਨ ਮੰਡੇਲਾ ਸੁਮਿਟ ਹੋਈ ਸੀ, ਤੇ ਇਹ ਸਿਲਸਿਲਾ ਜਿਹੜਾ ਹੈ 30 ਤਰੀਕ ਤੱਕ ਚੱਲਦਾ ਰਹੇਗਾ। ਸਾਨੂੰ ਇਸ ਕਰਕੇ ਇਸ ਤੇ ਯਾਨੀ ਅਹਿਮੀਅਤ ਇਸ ਕਰਕੇ ਕਿ 27 ਤਰੀਕ ਨੂੰ ਸਵੇਰੇ 9 ਤੋਂ 10 ਦੇ ਦਰਮਿਆਨ ਨਰਿੰਦਰ ਮੋਦੀ ਜਨਰਲ ਅਸੈਂਬਲੀ ਤੋਂ ਖਿਤਾਬ ਕਰੇਗਾ, ਤੇ ਉਹਦੇ ਬਾਅਦ ਇਮਰਾਨ ਖਾਨ ਕਰੇਗਾ। ਕੋਈ 3-4 ਨੰਬਰ ਦੇ ਬਾਅਦ ਐਲਫਾਬੈਟਿਕਲ ਜਿਸ ਤਰ੍ਹਾਂ ਚੱਲਦਾ ਹੈ। ਤੇ ਮੈਂ ਇਹ ਸਮਝਦਾ ਕਿ ਇਹ ਰਵਾਇਤੀ ਜਿਹੜਾ 74 ਸੈਸ਼ਨ ਹੈ ਜਨਰਲ ਅਸੈਂਬਲੀ ਦਾ, ਇਹ ਮੇਲ ਮੁਲਾਕਾਤਾਂ ਤੇ ਵਾਅਦੇ ਜਿਹੜੇ ਕਦੀ ਪੂਰੇ ਨਹੀਂ ਹੁੰਦੇ, ਉਹ ਕਰਕੇ ਇਹ ਯਾਨੀ ਮੁੱਕਾ ਕਰਕੇ ਲੋਕ ਆਪਣੇ ਜਹਾਜ਼ ਫੜ ਕੇ ਆਪਣੇ ਦੇਸ਼ਾਂ ਦੇ ਅੰਦਰ ਚਲੇ ਜਾਣਗੇ। ਜੀ ਡਾਕਟਰ ਸਾਹਿਬ, ਜਿਵੇਂ ਜਿੱਥੇ ਇਹ ਬਾਹਰ ਇੰਟਰਨੈਸ਼ਨਲ ਲੈਵਲ ਤੇ ਜਿਹੜੀਆਂ ਡਿਵੈਲਪਮੈਂਟਸ ਚੱਲ ਰਹੀਆਂ ਨੇ, ਜਾਂ ਯੂਨਾਈਟਿਡ ਨੇਸ਼ਨਸ ਦੀ ਗੱਲ ਅਸੀਂ ਕੀਤੀ ਹੈ, ਇੱਥੇ ਜਿਹੜਾ ਹੁਣ ਕੱਲ ਹਿਊਸਟਨ ਦੇ ਵਿੱਚ ਇੱਕ ਵੱਡਾ ਪ੍ਰੋਟੈਸਟ ਵੀ ਹੋਇਆ, ਜਿਹਦੇ ਵਿੱਚ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਿੱਖ ਤੇ ਕਸ਼ਮੀਰੀ ਨੇ ਜਿਹੜੇ ਉਹ ਇਕੱਠੇ ਹੋਏ ਆ। ਕੀ ਲੱਗਦਾ ਵੀ ਇਹ ਇੱਥੋਂ ਨਾਰਮਲੀ ਜਿਹੜੇ ਪ੍ਰੋਟੈਸਟ ਹੁੰਦੇ ਆ ਉਹਨਾਂ ਦੀ ਗਿਣਤੀ ਜਾਂ ਉਹਨਾਂ ਦੀ ਤਾਦਾਦ ਏਡੀ ਵੱਡੀ ਨਹੀਂ ਹੁੰਦੀ ਜਿੱਡਾ ਵੱਡਾ ਇਕੱਠ ਕੱਲ ਹਿਊਸਟਨ ਦੇ ਵਿੱਚ ਦੇਖਣ ਨੂੰ ਮਿਲਿਆ? ਹਜ਼ਾਰਾਂ ਲੋਕ ਉੱਥੇ ਪਹੁੰਚੇ ਆ, ਤੇ ਜਿਹੜਾ ਕਸ਼ਮੀਰ ਦੇ ਵਿੱਚ ਇਸ ਵਕਤ ਸਿਚੁਏਸ਼ਨ ਬਣੀ ਹੋਈ ਹੈ, ਕੀ ਇਹਦਾ ਇੰਪੈਕਟ ਉੱਥੇ ਕੋਈ ਪੈਂਦਾ ਨਜ਼ਰ ਆਉਂਦਾ ਹੈ, ਜਾਂ ਜਿਹੜੇ ਇਹ ਪ੍ਰੋਟੈਸਟ ਹੋ ਰਹੇ ਆ ਇਹਦਾ ਕੋਈ ਇੰਪੈਕਟ ਇੱਥੇ ਜਿਹੜੇ ਇੰਟਰਨੈਸ਼ਨਲ ਲੀਡਰਸ ਪਹੁੰਚੇ ਹੋਏ ਆ ਉਹਨਾਂ ਤੱਕ ਕੋਈ ਮੈਸੇਜ ਇਹਦਾ ਪਹੁੰਚਦਾ ਜਾਂ ਕੋਈ ਇੰਪੈਕਟ? ਦੇਖੋ, ਇੱਕ ਗੱਲ ਸਾਡੀ ਤਹਿਜ਼ੀਬ ਦੇ ਵਿੱਚ ਬੜੀ ਡੂੰਘੀ ਰਚੀ ਹੋਈ ਹੈ ਕਿ ਅੱਤ ਦਾ ਤੇ ਰੱਬ ਦਾ ਵੈਰ ਹੁੰਦਾ ਹੈ। ਹੁਣ ਜੋ ਕੁਝ ਭਾਰਤੀ ਹਕੂਮਤ ਕਸ਼ਮੀਰ ਦੇ ਵਿੱਚ ਕਰ ਰਹੀ ਹੈ ਪਿਛਲੇ 50 ਦਿਨਾਂ ਤੋਂ, ਇਹ ਅੱਤ ਹੈ, ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਕਸ਼ਮੀਰੀਆਂ ਦੇ ਸਬਰ, ਉਹਨਾਂ ਦੀ ਜ਼ੁਲਮ ਦੇ ਸਾਹਮਣੇ ਖਲੋਣ ਦੀ ਹਿੰਮਤ, ਉਸ ਨੇ ਪਹਿਲੀ ਵਾਰ, ਜੇ ਅਸੀਂ ਕਹਿਣਾ ਹੋਏ ਕਿ ਲਗਭਗ ਅੱਧੀ ਸਦੀ ਤੋਂ ਬਾਅਦ ਕਸ਼ਮੀਰ ਦੇ ਮੁੱਦੇ ਨੂੰ ਫਰੰਟ ਬਰਨਰ ਤੇ ਲਿਆ ਕੇ ਖੜਾ ਕਰ ਦਿੱਤਾ ਹੈ, ਇੰਟਰਨੈਸ਼ਨਲੀ ਵੀ,
ਚਰਚਾ ਮੀਡੀਆ 'ਚ ਹੋਏ ਜਾਂ ਦੂਜੇ, ਜੇ ਅੱਜ ਸਾਰੇ ਸਾਊਥ ਏਸ਼ੀਅਨ ਜਰਨਲਿਸਟ ਜਾਂ ਥਿੰਕਰ ਜਾਂ ਐਕਸਪਰਟ ਇਸ ਗੱਲ ਤੇ ਸੀ ਕਿ ਟਰੰਪ ਉੱਥੇ ਕਸ਼ਮੀਰ ਦੀ ਗੱਲ ਕਰੇਗਾ ਜਾਂ ਨਹੀਂ ਕਰੇਗਾ, ਮੋਦੀ ਕਰੇਗਾ ਜਾਂ ਨਹੀਂ ਕਰੇਗਾ। ਹੁਣ ਯੂਐਨ ਜੀ। ਜਨਰਲ ਅਸੈਂਬਲੀ ਨੂੰ ਲੈ ਕੇ ਹੈ ਕਿ ਟਰੰਪ ਕੱਲ ਕੀ ਕਹੇਗਾ ਓਪਨਿੰਗ ਰਿਮਾਰਕ 'ਚ, ਇਮਰਾਨ ਖਾਨ ਕੀ ਕਹਿਣਗੇ, ਮੋਦੀ ਦਾ ਤਾਂ ਪਤਾ ਹੀ ਆ, ਉਹਨੇ ਤਾਂ ਉਹ ਦੱਸ ਦਿੱਤਾ ਹਿਊਸਟਨ 'ਚ ਵੀ ਉਹਨੇ ਕੀ ਕਹਿਣਾ। ਹੁਣ ਇਹ ਸਾਰਾ ਇਸ ਵਜ੍ਹਾ ਕਰਕੇ ਹੈ ਕਿ ਕਸ਼ਮੀਰੀ ਆਪਣੇ ਇਰਾਦੇ ਦੇ ਉੱਤੇ, ਆਪਣੇ ਮੌਕਫ ਤੇ ਮਜ਼ਬੂਤੀ ਦੇ ਨਾਲ ਖੜੇ ਨੇ। ਔਰ ਇਹੀ ਕਾਰਨ ਹੈ, ਜਿਵੇਂ ਪ੍ਰੋਗਰਾਮ ਤੋਂ ਪਹਿਲਾਂ ਗੱਲਬਾਤ 'ਚ ਮਲਕ ਸਾਹਿਬ ਕਹਿ ਰਹੇ ਸੀ ਕਿ ਜਿੰਨਾ ਵੱਡਾ ਇਕੱਠ 27 ਨੂੰ ਹੋਣ ਜਾ ਰਿਹਾ ਅਮਰੀਕਾ 'ਚ, ਇਹ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਇਕੱਠ ਹੋਏਗਾ। ਔਰ ਜਿਵੇਂ ਤੁਸੀਂ ਕਵਰ ਕੀਤਾ ਹੈ ਹਿਊਸਟਨ ਦੀ ਰੈਲੀ ਨੂੰ ਕੱਲ, ਔਰ ਮੇਰੇ ਹੋਰ ਵੀ ਉੱਥੇ ਜਿਹੜੇ ਸੀ ਉਹਨਾਂ ਦੇ ਨਾਲ ਗੱਲਬਾਤ ਹੋਈ, ਉਹਨਾਂ ਨੇ ਕਿਹਾ ਜੀ ਇਹ ਹਿਊਸਟਨ 'ਚ ਇਸ ਲੈਵਲ ਦੇ ਉੱਤੇ, ਔਰ ਇਹ ਨਹੀਂ ਵੀ ਇਕੱਲੇ ਹਿਊਸਟਨ ਦੇ ਹੀ ਸਿੱਖਾਂ ਦੇ ਨਾਲ ਪਾਕਿਸਤਾਨੀ ਕਸ਼ਮੀਰੀ ਸਨ, ਡਾਲਸ ਤੋਂ ਕਿੰਨੀਆਂ ਬੱਸਾਂ, ਆਸਟਨ ਤੋਂ, ਔਰ ਜਿਨ੍ਹਾਂ ਨੂੰ ਤੁਸੀਂ ਇੰਟਰਵਿਊ ਕਰ ਰਹੇ ਸੀ TV 84 ਤੋਂ, ਸਾਨੂੰ ਇਹ ਸ਼ਰਫ ਹਾਸਲ ਹੈ ਕਿ TV 84 ਇੱਕੋ ਇੱਕ ਚੈਨਲ ਸੀ। ਈਵਨ PTV ਜਾਂ ਦੂਜਿਆਂ ਨੇ ਵੀ, ਉਹਨਾਂ ਨੇ ਵੀ ਆਪਣੀ ਕਲੀਨ ਫੀਡ TV 84 ਤੋਂ ਹੀ ਲਈ, ਕਿਉਂਕਿ ਜਨਰੇਟਰ ਦੇ ਨਾਲ ਪ੍ਰਬੰਧ ਕੀਤਾ ਹੋਇਆ ਸੀ, ਉੱਥੇ ਕੋਈ ਹੋਰ ਤਾਂ ਪ੍ਰਬੰਧ ਹੈ ਨਹੀਂ ਸੀ। ਸੋ ਉਹਦੇ ਜਦੋਂ ਤੁਸੀਂ ਵੀ ਇੰਟਰਵਿਊ ਕਰ ਰਹੇ ਸੀ ਸਾਰਿਆਂ ਨੂੰ, ਮੈਂ ਦੇਖ ਰਿਹਾ ਸੀ ਛੋਟੇ ਬੱਚੇ, ਬੀਬੀਆਂ, ਨਹੀਂ ਤਾਂ ਬਹੁਤ ਵਾਰ ਸਾਡੀ ਇੱਕ ਤਹਿਜ਼ੀਬ 'ਚ ਇਹ ਵੀ ਹੈ ਕਿ ਬੀਬੀਆਂ ਬਹੁਤਾ ਖੁੱਲ੍ਹ ਕੇ ਸਾਹਮਣੇ ਨਹੀਂ ਆਉਂਦੀਆਂ, ਪਰ ਜਿਵੇਂ ਸਕੂਲ ਗੋਇੰਗ, ਕਾਲਜ ਗੋਇੰਗ, ਈਵਨ ਜਿਹੜੀਆਂ ਹਾਊਸ ਹੋਲਡਰ ਬੀਬੀਆਂ, ਜਿਸ ਮਜ਼ਬੂਤੀ ਦੇ ਨਾਲ ਉਹ ਬੋਲ ਰਹੀਆਂ ਸੀ, ਔਰ ਇਕੱਲਾ ਇਹ ਨਹੀਂ ਵੀ ਉਹਨਾਂ ਦੇ ਲਫ਼ਜ਼ਾਂ 'ਚ ਕੀ ਸੀ, ਉਹਨਾਂ ਦੀ ਅੰਦਰੋਂ ਜਿਹੜਾ ਉਹ ਦਰਦ ਹੈ ਕਸ਼ਮੀਰੀਆਂ ਦਾ। ਸੋ ਮੈਂ ਸਮਝਦਾ ਵੀ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਜਦੋਂ ਤੁਹਾਡੇ ਲੋਕ ਤੁਹਾਡੇ ਨਾਲ ਆ ਕੇ ਖਲੋ ਜਾਂਦੇ ਨੇ। ਸੋ ਕਸ਼ਮੀਰੀਆਂ ਤੱਕ ਇਹ ਸੁਨੇਹਾ ਵੀ ਪਹੁੰਚਦਾ ਹੈ, ਔਰ ਮੈਂ ਵੈਸੇ ਵੀ ਸਮਝਦਾ ਵੀ ਅਸੀਂ ਸਿੱਖ ਔਰ ਮੁਸਲਮਾਨ ਦੁਆ ਦੇ ਵਿੱਚ ਯਕੀਨ ਰੱਖਦੇ ਹਾਂ, ਔਰ ਜਦੋਂ ਦੁਆ ਜਿੱਥੇ ਮਰਜ਼ੀ ਹੋ ਰਹੀ ਹੋਏ, ਕੰਸਰਨ ਹੋ ਰਿਹਾ ਹੋਏ, ਉਸ ਦਾ ਇੰਪੈਕਟ, ਉਸ ਦੇ ਸਿਗਨਲ ਤੁਹਾਨੂੰ ਪਹੁੰਚ ਜਾਂਦੇ ਨੇ। ਔਰ ਠੀਕ ਹੈ, ਹੋਪਸ ਬਹੁਤ ਜ਼ਿਆਦਾ ਨੇ। ਔਰ ਇੱਕ ਗੱਲ ਜਿਹੜੀ ਮੈਨੂੰ ਕਈ ਵਾਰੀ ਥੋੜ੍ਹੀ ਜਿਹੀ ਫਿਕਰ ਵੀ ਦਿੰਦੀ ਹੈ ਕਿ ਅਸੀਂ ਬਹੁਤ ਸਾਰੇ ਆਪ ਬਹੁਤਾ ਕੁਝ ਕਰਨ ਨਾਲੋਂ ਅਸੀਂ ਇਹ ਢੀਕ ਰਹੇ ਹਾਂ ਜੀ ਕਸ਼ਮੀਰ 'ਚ ਜਦੋਂ ਗੱਲ ਮੁੱਕੇਗੀ, ਕਰਫਿਊ ਮੁੱਕੇਗਾ, ਫਿਰ ਉਹ ਕੀ ਕਰਨਗੇ। ਉਦੋਂ ਤੱਕ ਇਹ ਨਾ ਹੋਏ ਕਿ ਵੀ, ਔਰ ਇਹਨਾਂ ਨੇ ਕਰਫਿਊ ਉੱਥੋਂ ਛੱਡਣਾ ਨਹੀਂ ਹੈ, ਇਹ ਗੱਲ ਤਾਂ ਉਹਨਾਂ ਨੇ ਬਰੀਫ ਕਰਤੀ ਵੀ 31 ਅਕਤੂਬਰ ਤੱਕ ਜਦੋਂ ਉਹਨਾਂ ਨੇ ਟਰਾਈਫਰਕੇਟ ਕਰਨਾ ਸਟੇਟ ਨੂੰ ਨਹੀਂ ਛੱਡਣਾ। ਪਰ ਅੱਜ ਹੀ ਮੇਰੀ ਇੱਕ ਮੈਡੀਕਲ ਸਟੂਡੈਂਟ ਜੰਮੂ ਤੋਂ ਮੈਡੀਕਲ ਕਾਲਜ ਦੀ ਸਿੱਖ ਬੱਚੀ ਨਾਲ ਗੱਲ ਹੋ ਰਹੀ ਸੀ, ਤੇ ਮੈਂ ਉਹਨਾਂ ਨੂੰ ਪੁੱਛਿਆ, ਮੈਂ ਕਿਹਾ ਜੀ ਤੁਹਾਡੇ ਕਸ਼ਮੀਰ ਤੋਂ 20 ਬੱਚੀਆਂ ਤੁਹਾਡੇ ਉੱਥੇ ਪੜ੍ਹਦੀਆਂ ਨੇ ਮੈਡੀਕਲ ਕਾਲਜ 'ਚ, ਔਰ ਉਸ ਦਾ ਕਹਿੰਦੇ ਜੀ ਬਹੁਤ ਦੁਖੀ ਨੇ, ਕਹਿੰਦੇ ਇੰਨਾ ਗੁੱਸਾ, ਦੁੱਖ, ਉਹ ਰੋਂਦੀਆਂ ਵੀ ਨੇ ਪਰ ਇੰਨਾ ਗੁੱਸਾ ਵੀ ਆ ਉਹਨਾਂ 'ਚ ਕੁਛ ਤਾਂ ਆਪਣੀ ਇੰਟਰਨਸ਼ਿਪ ਛੱਡ ਕੇ ਜਿਹੜਾ ਫਾਈਨਲ ਈਅਰ ਹੁੰਦਾ ਮੈਡੀਕਲ ਦਾ, ਉਹ ਚਲੀਆਂ ਗਈਆਂ। ਔਰ ਉਹਨਾਂ ਨੇ ਕਿਹਾ ਵੀ ਉੱਥੇ ਹਾਲਾਤ ਠੀਕ ਨਹੀਂ ਹੋਣੇ, ਔਰ ਉਹ ਕਸ਼ਮੀਰ ਵਾਲੀਆਂ ਬੱਚੇ ਜਿਹੜੇ ਨੇ ਉਹ ਕਹਿੰਦੇ ਨੇ ਜੀ ਇਹਨਾਂ ਨੇ ਅਗਲੇ 6 ਮਹੀਨੇ ਉੱਥੋਂ ਕਰਫਿਊ ਨਹੀਂ ਹਟਾਉਣਾ। ਔਰ ਮੈਂ ਸਮਝਦਾ ਵੀ ਜਿਸ ਕਿਸਮ ਦੀ ਕਲੀਨ ਚਿੱਟ ਜੇ ਇਸ UN ਜਨਰਲ ਅਸੈਂਬਲੀ 'ਚ ਕੋਈ ਜਿਹੜਾ ਇਸ ਕਿਸਮ ਦਾ ਇਹਨਾਂ ਨੂੰ ਖਿੱਚ ਕੇ ਨਾ ਰੱਖਿਆ ਗਿਆ, ਅਮਰੀਕਾ ਨੇ ਕੋਈ ਅਸਰਟਿਵ ਰੋਲ ਨਾ ਪਲੇ ਕੀਤਾ, ਤੇ ਇਹ ਬਹੁਤ ਵੱਡੇ ਪੈਮਾਨੇ ਦੇ ਉੱਤੇ ਜਿਹੜਾ ਉਹ ਕਸ਼ਮੀਰ ਦੇ ਵਿੱਚ ਜੈਨੋਸਾਈਡ ਕਰਨਗੇ। ਔਰ ਸਿੱਖ ਵੀ ਇਸ ਗੱਲ ਨੂੰ ਸਮਝਦੇ ਨੇ ਚੰਗੀ ਤਰ੍ਹਾਂ ਕਿ ਜੇ 57 ਮੁਲਕਾਂ ਵਾਲੇ ਇਸਲਾਮ 'ਚ ਯਕੀਨ ਰੱਖਣ ਵਾਲੇ ਲੋਕ 80 ਲੱਖ ਕੈਦ 'ਚ ਰੱਖ ਕੇ ਉਹਨਾਂ ਨੂੰ ਉਹਦੇ ਉੱਤੇ ਜਿਹੜੀ ਹੈ ਉਹ ਉੱਥੋਂ ਲਾਇਸੈਂਸ ਬਾਹਰੋਂ ਮਿਲ ਸਕਦਾ ਕਿ ਜੋ ਮਰਜ਼ੀ ਕਰੋ, ਔਰ ਜਿਹੜਾ ਕੇਸ ਵੀ UN ਸਿਕਿਉਰਿਟੀ ਕਾਉਂਸਲ 'ਚ ਹੋਏ ਜਿਹਦੀ ਜਾਮਣੀ 70 ਸਾਲ ਤੋਂ ਹੈ, ਫਿਰ ਸਿੱਖਾਂ ਨਾਲ ਕੀ ਕਰਨਗੇ, ਦਲਿਤਾਂ ਨਾਲ ਕੀ ਕਰਨਗੇ, ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ। ਜੀ ਮਲਕ ਸਾਹਿਬ, ਕੀ ਲੱਗਦਾ ਜਿਹੜਾ ਇਹ ਪ੍ਰੋਟੈਸਟ ਹਿਊਸਟਨ ਦੇ ਵਿੱਚ ਹੋਇਆ, ਜਿਹੜਾ ਹੁਣ 27 ਨੂੰ ਹੋਣ ਜਾ ਰਿਹਾ ਹੈ, ਉਹ ਇਸੇ ਦੀ ਇਕੱਠ ਏਡੇ ਵੱਡੇ ਲੈਵਲ ਤੇ ਇੱਥੇ ਵੀ ਹੋਣ ਦੀ ਉਮੀਦ ਹੈ? ਤੇ ਸੈਕੰਡਲੀ, ਜਿਵੇਂ ਮਤਲਬ ਇਹਨਾਂ ਪ੍ਰੋਟੈਸਟ ਦਾ ਅਸਰ ਰਸੂਖ ਕੋਈ ਉੱਥੇ ਜਿਹੜੀ ਸਿਚੁਏਸ਼ਨ ਹੈ ਉਹਦੇ ਉੱਤੇ, ਜਾਂ ਇੱਥੇ ਜਿਹੜੇ ਲੀਡਰਸ ਇਸ ਵਕਤ ਬੈਠੇ ਹੋਏ ਆ ਨਿਊਯਾਰਕ ਦੇ ਵਿੱਚ, ਉਹਨਾਂ ਦੇ ਉੱਤੇ? ਦੇਖੋ 22 ਜੁਲਾਈ ਨੂੰ ਇਮਰਾਨ ਖਾਨ ਦੀ ਜਦੋਂ ਓਵਲ ਆਫਿਸ ਵਾਈਟ ਹਾਊਸ ਦੇ ਅੰਦਰ ਵਾਸ਼ਿੰਗਟਨ DC ਦੇ ਅੰਦਰ ਮੁਲਾਕਾਤ ਹੋਈ ਸਦਰ ਟਰੰਪ ਦੇ ਨਾਲ, ਤੇ ਉਸ ਤੋਂ ਇੱਕ ਰਾਤ ਪਹਿਲਾਂ ਪਾਕਿਸਤਾਨ ਤਹਿਰੀਕ-ਏ-ਇਨਸਾਫ ਜਿਹੜੀ ਇਮਰਾਨ ਖਾਨ ਦੀ ਜਮਾਤ ਹੈ, ਉਹਨਾਂ ਦੇ ਜਿਹੜੇ ਜ਼ਿੰਮੇਦਾਰ ਸੀ, ਉਹਨਾਂ ਨੇ ਉੱਥੇ ਕੈਪੀਟਲ 1 ਅਰੀਨਾ ਭਰ ਦਿੱਤਾ ਸੀ। 25-30 ਹਜ਼ਾਰ ਦੀ ਗੁੰਜਾਇਸ਼ ਵਾਲੇ। ਮੈਂ ਆਪ ਉੱਥੇ ਪਹਿਲੀ ਸਫ਼ ਤੇ ਬੈਠਾ ਆਇਆ ਸੀ, ਤੇ ਬਾਹਰ ਲੋਕ ਸਵੇਰੇ 8 ਵਜੇ ਦੇ ਆਏ ਸੀ, ਤੇ ਜਦੋਂ ਪ੍ਰੋਗਰਾਮ 3 ਵਜੇ ਸ਼ੁਰੂ ਹੋਣ ਲੱਗਾ ਤੇ ਬਾਹਰ ਸੁਣਿਆ ਕੋਈ 5-7 ਹਜ਼ਾਰ ਬੰਦਾ ਖਲੋਤਾ ਸੀ ਜਿਹਨੂੰ ਅੰਦਰ ਨਹੀਂ ਆਉਣ ਦਿੱਤਾ ਜੀ। ਉਹਦੇ ਬਾਅਦ ਹੁਣ ਮੋਦੀ ਨੇ ਹਾਊਡੀ ਮੋਦੀ ਹਿਊਸਟਨ ਦੇ ਅੰਦਰ ਅਰੀਨਾ ਦੇ ਅੰਦਰ ਇਹੀ ਕੰਮ ਕੀਤਾ ਹੈ।
ਤੇ ਅਗਰ ਇਹ ਮਕਬੂਲ ਇਹ 27 ਅਗਰ ਇਹ 5 ਅਗਸਤ ਵਾਲਾ ਸਿਲਸਿਲਾ ਨਹੀਂ ਹੁੰਦਾ, ਭਾਰਤ ਜਬਰੀ ਤੌਰ ਤੇ ਰਿਆਸਤੀ ਦਸਤੂਰੀ ਗੁੰਡਾਗਰਦੀ ਕਰਕੇ ਰੈਜ਼ੋਲੂਸ਼ਨ ਲੋਕ ਸਭਾ ਤੋਂ ਪਾਸ ਕਰਾ ਕੇ ਕੰਮ ਨਹੀਂ ਕਰਦਾ, ਤੇ 에ਅਰ ਕੀ ਨਿਊਯਾਰਕ ਦੇ ਮੈਡੀਸਨ ਸਕੁਆਇਰ ਗਾਰਡਨ ਜਿਹੜਾ ਹੈ ਉਹ 3 ਮਹੀਨੇ ਪਹਿਲੇ ਇਹ ਤੈਅ ਕਰ ਲਿਆ ਗਿਆ ਸੀ ਕੈਪੀਟਲ ਵਨ ਅਰੀਨਾ ਤੋਂ ਬਾਅਦ ਕਿ ਮੈਡੀਸਨ ਸਕੁਆਇਰ ਗਾਰਡਨ ਜਿਹੜਾ ਹੈ ਉਹ ਉੱਥੇ ਪਾਕਿਸਤਾਨੀਆਂ ਦਾ ਇੱਕ ਬਹੁਤ ਵੱਡਾ ਇਕੱਠ ਹੋਏਗਾ, ਲੇਕਿਨ 5 ਅਗਸਤ ਦੇ ਬਾਅਦ ਉਹਨੂੰ ਮਨਸੂਖ ਕਰਕੇ ਜਿਹੜਾ 27 ਸਤੰਬਰ ਨੂੰ ਸਵੇਰੇ 9 ਵਜੇ ਪ੍ਰੋਟੈਸਟ ਹੋ ਰਿਹਾ ਉਹ ਉਸ ਤੋਂ ਬਦਲ ਦਿੱਤਾ ਗਿਆ ਸੀ। ਹੁਣ ਜੋ ਕੁਝ ਹੂਸਟਨ ਦੇ ਅਰੀਨਾ ਦੇ ਅੰਦਰ ਹੋਇਆ ਉਹ ਇਹ ਤਾਕਤ ਦਾ ਗੇਮ ਸੀ ਕਿ ਉਹ ਇਹ ਸੀ ਕਿ ਮੈਂ ਵੱਡਾ ਪਹਿਲਵਾਨ ਆ, ਉਹ ਕਹਿੰਦੇ ਮੈਂ ਵੱਡਾ ਪਹਿਲਵਾਨ ਆ। ਉਹਦੇ ਅੰਦਰ ਦੁਨੀਆ ਦਾ ਸਭ ਤੋਂ ਜਿਹੜਾ ਵੱਡਾ ਪਹਿਲਵਾਨ ਸੀ ਸਦਰ ਟਰੰਪ, ਉਹ ਉੱਥੇ ਏਸ਼ੀਆ ਦੇ ਛੋਟੇ ਪਹਿਲਵਾਨ ਨੂੰ ਜੱਫੀ ਪਾਉਣ ਤੇ ਉਹਨੂੰ ਪਿੱਛੋਂ ਉਹਨੇ ਮੋਢਾ ਦਿੱਤਾ ਕਿ ਬਈ ਮੈਂ ਤੇਰੇ ਨਾਲ ਆ। ਔਰ ਜਿਸ ਤਰ੍ਹਾਂ ਉਹ ਵਾਕ ਕਰਕੇ ਅੰਦਰ ਗਏ ਤੇ ਹੱਥ ਫੜੇ ਹੋਏ ਸੀ, ਤੇ ਹੀਰ ਰਾਂਝਾ ਦਾ ਜਿਹੜਾ ਤਸੱਵੁਰ ਉਹਨਾਂ ਨੇ ਰਾਜਨੀਤੀ ਬੈਨ ਅਲ-ਅਕਵਾਮੀ ਰਾਜਨੀਤੀ ਦੇ ਅੰਦਰ ਪੈਦਾ ਕੀਤਾ। ਫਿਰ ਜਿਹੜੀ ਬਾਡੀ ਲੈਂਗੁਏਜ ਤੇ ਜੋ ਕੁਝ ਉੱਥੇ ਬੋਲੀ ਗਈ ਉਹ ਕਿਸੇ ਤੌਰ ਤੇ ਵੀ ਇੰਟਰਨੈਸ਼ਨਲ ਸਟੈਂਡਰਡ ਜਾਂ ਇੰਟਰਨੈਸ਼ਨਲ ਡਿਪਲੋਮੈਟਿਕ ਚੈਨਲ ਜਿਹੜਾ ਹੁੰਦਾ ਹੈ ਉਸ ਦੇ ਮੁਤਾਬਿਕ ਨਹੀਂ ਸੀ। ਉਹ ਇਦਾਂ ਹੀ ਸੀ ਕਿ ਮੈਂ ਇਹ ਕਰ ਦਾਂਗਾ, ਤੇ ਮੈਂ ਫਿਰ ਜਿਸ ਤਰ੍ਹਾਂ ਇਸਲਾਮ ਨੂੰ ਉਹਨਾਂ ਨੇ ਆੜੇ ਹੱਥ ਲਿੱਤਾ। ਤੇ ਇਸ ਕਿਸਮ ਦਾ ਸਿਲਸਿਲਾ ਚੂੰਕਿ ਹੁਣ ਮੋਦੀ ਜਿਹੜਾ ਹੈ 5 ਅਗਸਤ ਤੋਂ RSS ਦਾ ਹੀਰੋ ਬਣਿਆ ਹੋਇਆ ਹੈ, ਲੇਕਿਨ ਜਿਹੜਾ ਇਕੱਠ ਇੱਥੇ ਯੂਨਾਈਟਿਡ ਨੇਸ਼ਨਸ ਦੀ 74 ਜਨਰਲ ਅਸੈਂਬਲੀ ਦੇ ਅੰਦਰ ਹੋ ਰਿਹਾ ਹੈ, ਔਰ ਜਿਸ ਤਰ੍ਹਾਂ ਦੁਨੀਆ ਦੇ ਸਰਬਰਾਹਾਨੇ ਮੁਮਲਕਤ ਮਿਲਦੇ ਪਏ ਆ, ਤੇ ਜਿਸ ਤਰ੍ਹਾਂ ਗੱਪਸ਼ਪ ਚੱਲਦੀ ਪਈ ਹੈ, ਖਾਬੇ ਖਾਏ ਜਾ ਰਹੇ ਆ ਉਹਦਾ, ਯਾਨੀ ਔਰ ਜਿਹੜੀ ਮੀਟਿੰਗ ਸਾਈਡਲਾਈਨ ਮੀਟਿੰਗਸ ਹੁੰਦੀਆਂ ਤੇ ਜਿਹੜੀ ਪਲੈਨਰੀ ਮੀਟਿੰਗਸ ਹੁੰਦੀਆਂ ਉਹਦੇ ਅੰਦਰ ਇੱਕ ਦੂਸਰੇ ਦੇ ਨਾਲ ਫੋਟੋ ਸੈਸ਼ਨ ਹੁੰਦਾ ਹੈ। ਬਲਕਿ ਗੁਜ਼ਿਸ਼ਤਾ ਕੋਈ ਨਵਾਜ਼ ਸ਼ਰੀਫ ਦੀ ਹਕੂਮਤ ਦੇ ਅੰਦਰ ਜਦੋਂ ਡਾਕਟਰ ਮਨਮੋਹਨ ਸਿੰਘ ਵੀ ਯੂਨਾਈਟਿਡ ਨੇਸ਼ਨ ਦੇ ਅੰਦਰ ਜਨਰਲ ਬਿਲਡਿੰਗ ਦੇ ਅੰਦਰ ਜਦੋਂ ਆਮਨੇ ਸਾਹਮਣੇ ਆ ਰਹੇ ਸੀ ਤੇ ਕੋਈ ਹਲਕਾ ਜਿਹਾ ਮੋਢਾ ਲੱਗਿਆ ਤੇ ਦੋਵਾਂ ਜਿਹੜੇ ਦੇ ਮੋਢੇ ਤੇ ਮੋਢੇ ਲੱਗ ਗਏ ਸੀ, ਤੇ ਉਹ ਵੀ ਖਬਰ ਬਣਾ ਦਿੱਤੀ ਗਈ ਸੀ। ਲੇਕਿਨ ਇਹ ਕਿ ਪਾਕਿਸਤਾਨ ਨੂੰ ਇਸ ਵੇਲੇ ਸਭ ਤੋਂ ਜ਼ਿਆਦਾ ਨੁਕਸਾਨ ਜਿਹੜਾ ਹੈ ਉਹ ਪਾਕਿਸਤਾਨ ਦੇ ਅੰਦਰ ਜਿਹੜੇ ਮੀਡੀਆ ਚੈਨਲਸ ਬੈਠੇ ਆ, ਉਹਨਾਂ ਦੇ ਜਿਹੜੇ ਐਂਕਰ ਤੇ ਦਾਨਿਸ਼ਵਰ, ਉਹ ਛੋਟੀ ਚੀਜ਼ਾਂ ਨੂੰ, ਇੱਕ ਬੇਮਾਇਨੀ ਚੀਜ਼ਾਂ ਨੂੰ ਬ੍ਰੇਕਿੰਗ ਨਿਊਜ਼ ਬਣਾ ਕੇ ਘੁਮਾਉਂਦੇ ਆ ਕਿ ਇਮਰਾਨ ਖਾਨ ਨਿਊਯਾਰਕ ਆਉਣ ਤੋਂ ਪਹਿਲਾਂ ਸਊਦੀ ਅਰਬ ਦੀ ਯਾਤਰਾ ਦੇ ਸੀ, ਉੱਥੇ ਜਨਾਬ ਉਹਨਾਂ ਵਲੀ ਅਹਿਦ ਸਊਦੀ ਅਰਬ ਨੇ ਪੁੱਛਿਆ ਕਿ ਕਿੱਦਾਂ ਜਾ ਰਹੇ ਹੋ, ਤੇ ਇਮਰਾਨ ਖਾਨ ਨੇ ਜਵਾਬ ਦਿੱਤਾ ਮੈਂ ਕਮਰਸ਼ੀਅਲ ਫਲਾਈਟ ਲੈ ਕੇ ਜਾ ਰਿਹਾ, ਤੇ ਉਹਨੇ ਆਪਣਾ ਜਹਾਜ਼ ਦੇ ਦਿੱਤਾ, ਉਹਨੂੰ ਬ੍ਰੇਕਿੰਗ ਨਿਊਜ਼ ਬਣਾ ਦਿੱਤਾ। ਜਦਕਿ ਕੱਲ੍ਹ ਹੀ ਜਿਹੜੀ ਹਿਊਮਨ ਰਾਈਟ ਤੇ ਰੈਜ਼ੋਲੂਸ਼ਨ ਕੀ ਯੂਨਾਈਟਿਡ ਨੇਸ਼ਨ ਨਿਊਯਾਰਕ ਦੇ ਹੈੱਡਕੁਆਟਰ ਤੇ ਹੋਈ ਆ, ਉੱਥੇ ਸਊਦੀ ਅਰਬ, ਕੁਵੈਤ ਤੇ ਐਮਰਤ ਨੇ ਪਾਕਿਸਤਾਨ ਦੀ ਮੁਖਾਲਫਤ ਦੇ ਅੰਦਰ ਵੋਟ ਦਿੱਤਾ, ਜਿੱਥੇ ਈਰਾਨ ਨੇ, ਕਤਰ ਨੇ, ਅਮਾਨ ਨੇ, ਚੀਨ ਨੇ ਪਾਕਿਸਤਾਨ ਦੇ ਹੱਕ ਦੇ ਅੰਦਰ ਵੋਟ ਦਿੱਤਾ। ਤੇ ਇੱਕ ਦਿਨ ਪਹਿਲੇ ਇੱਕ ਯਾਨੀ ਵਲੀ ਅਹਿਦ ਦੇ ਜਹਾਜ਼ ਦੇ ਅੰਦਰ ਜਿਹਨੂੰ ਬ੍ਰੇਕਿੰਗ ਨਿਊਜ਼ ਬਣਾਇਆ ਜਾਂਦਾ ਹੈ, ਔਰ ਸੋਸ਼ਲ ਮੀਡੀਆ ਤੇ ਇੱਕ ਤੂਫਾਨ ਆਇਆ ਹੈ। ਲੋਕ ਇਸ ਕਿਸਮ ਦੀ ਖਬਰਾਂ ਲਾਉਂਦੇ ਆ ਕਿ ਤੇ ਸਮਝ ਨਹੀਂ ਆਉਂਦੀ ਕਿ ਅੱਜ ਦੇ ਜ਼ਮਾਨੇ ਦੇ ਅੰਦਰ ਜਿਹੜਾ ਬੜਾ ਇਨਫੋਰਮੇਸ਼ਨ ਟੈਕਨੋਲੋਜੀ ਦਾ ਜ਼ਮਾਨਾ ਹੈ, ਇਹਦੇ ਅੰਦਰ ਕੋਈ ਸੱਚ ਖਬਰ ਵੀ ਸੋਸ਼ਲ ਮੀਡੀਆ ਤੇ ਲਾਓ। ਪਾਕਿਸਤਾਨ ਦੇ ਅੰਦਰ ਜਿਹੜੇ ਐਂਕਰ ਤੇ TV ਚੈਨਲ ਆ, ਬੜੇ ਮਾਜ਼ਰਤ ਨਾਲ ਕਹਿੰਦਾ ਉਹਨਾਂ ਦੀ ਜਿਹੜੀ ਮਾਲੂਮਾਤ ਹੁੰਦੀ ਆ ਉਹ ਇੰਨੀ ਛੋਟੀ ਔਰ ਇੰਨੀ ਸਤਹੀ ਹੁੰਦੀ ਹੈ ਕਿ ਵੇਖ ਕੇ ਯਾਨੀ ਅਫਸੋਸ ਹੁੰਦਾ ਹੈ ਕਿ ਅੱਜ ਦੇ ਮਾਡਰਨ ਜ਼ਮਾਨੇ ਦੇ ਅੰਦਰ ਜਿੱਥੇ ਫੋਨ ਤੋਂ ਤੁਸੀਂ ਹਰ ਮਾਲੂਮਾਤ ਲੈ ਸਕਦੇ ਹੋ, ਇੱਕ ਤੇ ਇਹ ਵਜ੍ਹਾ ਹੈ। ਦੂਸਰੀ ਹੈ ਕਿ ਜੋ ਵੀ ਇੱਥੇ 30 ਤਰੀਕ ਤੱਕ ਇੱਥੇ ਯੂਨਾਈਟਿਡ ਨੇਸ਼ਨ ਦੇ ਅੰਦਰ ਸਿਲਸਿਲਾ ਹੋਏਗਾ, ਔਰ 27 ਤਰੀਕ ਨੂੰ ਜਿਹੜਾ ਬਹੁਤ ਵੱਡਾ ਪ੍ਰੋਟੈਸਟ ਹੋਣ ਜਾ ਰਿਹਾ UN ਦੇ ਸਾਹਮਣੇ, ਪਾਕਿਸਤਾਨੀ ਤਕਰੀਬਨ ਕੋਈ ਪੂਰੇ ਅਮਰੀਕਾ ਤੋਂ ਕੋਈ 300 ਤਨਜ਼ੀਮਾਂ ਜਿਹੜੀਆਂ ਉਹ ਬੜੀ ਵਾਈਬਰੈਂਟ ਹੋਈਆਂ, ਬਹੁਤ ਠੀਕ ਠਾਕ ਉਹਨਾਂ ਨੇ ਇੰਤਜ਼ਾਮ ਕੀਤਾ ਹੈ, ਤੇ ਲੋਕਾਂ ਨੂੰ ਗੈਰਤ ਵੀ ਦਵਾਉਂਦੇ ਪਏ ਆਓ। ਲੇਕਿਨ ਇਸ ਵੇਲੇ ਚੂੰਕਿ ਮੈਂ ਦੱਸਿਆ ਸੀ ਪਹਿਲੇ, ਇਹ ਇੰਟਰਨੈਸ਼ਨਲ ਇਕਨੋਮਿਕ ਵਰਲਡ ਹੈ, ਇਹਦੇ ਅੰਦਰ ਮੋਦੀ ਨੂੰ ਜਿਹੜਾ ਹੱਥੋਂ ਹੱਥ ਲਿੱਤਾ ਜਾ ਰਿਹਾ, ਔਰ ਮੋਦੀ ਜਿਸ ਤਰ੍ਹਾਂ ਆਉਣ ਵਾਲੇ ਦਿਨਾਂ ਦੇ ਅੰਦਰ ਐਨਰਜੀਜ਼ ਕੰਪਨੀ ਦੇ ਐਕਸਾਨ ਮੋਬਿਲ, BP, ਸ਼ੋਇਲਬਰਗ ਦੇ ਨਾਲ ਉਹਦੀ ਮੁਲਾਕਾਤਾਂ ਹੈ, ਉਹਦੇ ਬਾਅਦ JP Morgan Chase ਤੇ ਵਾਲਮਾਰਟ, ਐਮਾਜ਼ਨ, ਲੋਕਹੀਡ ਮਾਰਟਨ ਔਰ ਹਿਊਲਟ ਪੈਕਰਡ ਜੇ ਵੱਡੇ ਜਿਹੜੇ ਬਿਲੀਅਨਰ ਗਰੁੱਪ ਆ ਉਹਨਾਂ ਦੇ ਨਾਲ ਮੁਲਾਕਾਤਾਂ। ਤੇ ਇਹ ਦੱਸਦਾ ਹੈ ਕਿ ਅੱਜ ਦਾ ਜ਼ਮਾਨਾ ਜਿਹੜਾ ਹੈ ਮਲਟੀਨੈਸ਼ਨਲ ਕੰਪਨੀਆਂ ਵੀ ਜਨਰਲ ਅਸੈਂਬਲੀ ਤੇ ਹਾਵੀ ਹੋਈਆਂ, ਤੇ ਮਲਟੀਨੈਸ਼ਨਲ ਕੰਪਨੀਆਂ ਦੀ ਜਿਹੜੀ ਇਨਵੈਸਟਮੈਂਟ ਦੁਨੀਆ ਦੇ ਅੰਦਰ ਆ, ਉਸ ਹਿਸਾਬ ਨਾਲ ਦੁਨੀਆ ਦੇ ਜਿਹੜੇ ਸਰਬਰਾਹਾਨੇ ਮੁਮਲਕਤ ਆ ਉਹਨੂੰ ਵੇਖਦੇ ਹੋਏ ਉਹਨਾਂ ਦੇ ਮੁਤਾਬਿਕ ਬਿਹੇਵ ਕਰਦੇ ਆ। ਇਹ ਜਿਹੜੀ ਮੀਟਿੰਗਸ ਆ 30 ਤਰੀਕ ਤੱਕ ਜਿਹੜੀ ਜਾਰੀ ਆਂਗੀ, ਇਹ ਰਿਵਾਇਤੀ ਤੌਰ ਤੇ ਇਹਦਾ ਉਹੀ ਹਾਲ ਹੋਏਗਾ ਜਿਹੜਾ ਹਰ ਸਾਲ ਹੁੰਦਾ ਹੈ। ਜੀ ਡਾਕਟਰ ਸਾਹਿਬ, ਜਿਵੇਂ ਹੁਣ ਨਰਿੰਦਰ ਮੋਦੀ ਇੱਥੇ ਹੈਗੇ ਆ, ਤੇ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਵੀ ਸਿੱਖਾਂ ਵੱਲੋਂ ਵੀ ਐਮਫਸਾਈਜ਼ ਕੀਤਾ ਜਾ ਰਿਹਾ ਹੈ, ਕਸ਼ਮੀਰੀਆਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਜਾ ਰਿਹਾ ਹੈ, ਤੇ ਓਵਰਆਲ ਜਿਹੜੀ ਸਿਚੁਏਸ਼ਨ ਬਣੀ ਹੋਈ ਹੈ ਇਹਦੇ ਵਿੱਚ
ਸਿੱਖਾਂ ਨੂੰ ਕਿੱਥੇ ਖੜਿਆਂ ਦੇਖਦੇ ਹੋ? ਜਿੱਥੇ ਇੱਕ ਪਾਸੇ ਪ੍ਰੋਟੈਸਟ ਚੱਲ ਰਹੇ ਆ ਉੱਥੇ ਹੀ ਇਹ ਹਾਊਡੀ ਮੋਦੀ ਦੀ ਜਿਹੜੀ ਰੈਲੀ ਕੀਤੀ ਗਈ ਹੈ ਸਟੇਡੀਅਮ ਦੇ ਵਿੱਚ, ਉਹਦੇ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਜਿਹੜੀ ਮੀਟਿੰਗ ਹੈ ਉਹ ਕੀਤੀ ਗਈ ਹੈ ਸਿੱਖ ਡੈਲੀਗੇਸ਼ਨ ਦੇ ਨਾਮ ਥੱਲੇ, ਵੀ ਸਿੱਖ ਡੈਲੀਗੇਟਸ ਜਿਹੜੇ ਅਮਰੀਕਾ ਭਰ ਚੋਂ ਉਹ ਮੋਦੀ ਨੂੰ ਮਿਲੇ ਆ ਤੇ ਉਹਨਾਂ ਨੇ ਧੰਨਵਾਦ ਕੀਤਾ ਮੋਦੀ ਦਾ ਕਿ ਜੀ ਬਲੈਕ ਲਿਸਟ ਤੁਸੀਂ ਸਿੱਖਾਂ ਦੀ ਖਤਮ ਕਰ ਦਿੱਤੀ ਹੈ ਤੇ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਫਿਰ ਇੱਕ ਕੰਪੈਰੀਜ਼ਨ ਇਹ ਵੀ ਕਿ ਇੰਦਰਾ ਗਾਂਧੀ ਦਾ ਨਾਂ ਤੇ ਜਿਹੜਾ 에ਅਰਪੋਰਟ ਬਣਿਆ ਹੋਇਆ ਉਹਦਾ ਨਾਂ ਬਦਲ ਕੇ ਗੁਰੂ ਨਾਨਕ ਸਾਹਿਬ ਤੇ ਰੱਖ ਦਿੱਤਾ ਜਾਵੇ, ਜਿਹਦਾ ਦਲ ਖਾਲਸਾ ਨੇ ਰਿਬਟਲ ਦਿੱਤਾ ਵੀ ਤੁਸੀਂ ਕਿੱਥੇ ਕਿਸ ਨੂੰ ਤੇ ਗੁਰੂ ਨਾਨਕ ਸਾਹਿਬ ਨਾਲ ਕੰਪੇਅਰ ਕਰ ਰਹੇ ਹੋ, ਉਹਦੇ ਗੱਲ ਨਹੀਂ ਬਣਦੀ। ਕਿਵੇਂ ਦੇਖਦੇ ਹੋ ਇਹਨੂੰ? ਦੇਖੋ, ਜ਼ਾਹਰ ਹੈ ਕਿ ਜਦੋਂ ਉਸ ਡੈਲੀਗੇਸ਼ਨ ਦੀ ਪਿਕਚਰ ਸਾਹਮਣੇ ਆਈ ਤੇ ਸੋਸ਼ਲ ਮੀਡੀਆ ਤੇ ਜਿਵੇਂ ਪੰਜਾਬੀ ਚ ਕਹਿੰਦੇ ਨੇ ਉਹਨਾਂ ਦੀ ਬੜੀ ਰੇਲ ਬਣੀ, ਉਹਨਾਂ ਨੂੰ ਲਾਹਨਤਾਂ ਪਈਆਂ। ਪਰ ਮੈਂ ਇਹਨੂੰ ਜੇ ਦੂਸਰੇ ਐਸਪੈਕਟ ਤੋਂ ਦੇਖਾਂ ਤੇ ਇਹ ਸਿੱਖ ਫੈਕਟਰ ਦੀ ਇੰਪੋਰਟੈਂਸ ਨੂੰ ਵੀ ਦਰਸਾਉਂਦਾ ਹੈ। ਜਿਹੜੇ ਸਾਡੇ ਭਰਾ ਭੈਣਾਂ ਕਈ ਵਾਰ ਡਾਇਸਪੋਰਾ ਸਿੱਖਾਂ ਬਾਰੇ ਇਹ ਗੱਲ ਕਰਦੇ ਨੇ ਜੀ ਖਾਲਿਸਤਾਨ ਦੀ ਗੱਲ ਤੁਸੀਂ ਇੱਥੇ ਕਰਦੇ ਹੋ ਜੀ, ਉੱਥੇ ਕਿਉਂ ਨਹੀਂ ਕਰਦੇ, ਉਹਨਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਮੋਦੀ ਸਰਕਾਰ ਦੀ ਇਹ ਮਜਬੂਰੀ ਹੈ। 5 ਮਿਲੀਅਨ ਸਿੱਖ ਡਾਇਸਪੋਰਾ ਜਿਸ ਮਜ਼ਬੂਤੀ ਨਾਲ ਖਾਲਿਸਤਾਨ ਦੀ ਤਹਿਰੀਕ ਨਾਲ ਖੜਾ ਹੈ, ਜਿੱਥੇ ਗੁਰਦੁਆਰਿਆਂ ਦੇ ਵਿੱਚ ਇਹਨਾਂ ਦੇ ਹਾਈ ਕਮਿਸ਼ਨਸ, ਐਂਬੈਸਡਰਸ, ਕੌਂਸੂਲੇਟਸ ਦੇ ਦਾਖਲੇ ਤੇ ਪਾਬੰਦੀ ਹੈ, ਇਹ ਉਸ ਸਟਰੈਂਥ ਦਾ ਨਤੀਜਾ ਹੈ ਕਿ 15-20 ਰੈਂਟਾ ਸਿੱਖ ਖੜੇ ਕਰਕੇ ਉਹਨਾਂ ਦੇ ਨਾਲ 에ਅਰਪੋਰਟ ਤੋਂ ਉਤਰਦਿਆਂ ਹੀ ਮੋਦੀ ਦਾ ਤਸਵੀਰ ਲਵਾਉਣਾ ਔਰ ਉੱਥੇ ਕਹਿਣਾ ਕਿ ਜੀ ਮੈਂ ਤੁਹਾਨੂੰ ਬਹੁਤ ਜਲਦੀ ਖੁਸ਼ਖਬਰੀ ਵੀ ਦਿਆਂਗਾ। ਹੋਰ ਹੁਣ ਉਹ ਖੁਸ਼ਖਬਰੀ ਕੀ ਹੋ ਸਕਦੀ? ਜਿਵੇਂ ਤੁਸੀਂ ਕਿਹਾ ਕਿ ਜਿਹੜੀ ਉਹਨਾਂ ਤੋਂ ਮੰਗ ਕਰਵਾਈ ਰੈਂਟਾ ਸਿੱਖਾਂ ਤੋਂ, ਉਹਦੇ 'ਚ ਕਿਹਾ ਸੀ ਜੀ ਕਿ ਦਿੱਲੀ 에ਅਰਪੋਰਟ ਦਾ ਨਾਂ ਇੰਦਰਾ ਗਾਂਧੀ ਦੇ ਨਾਂ 'ਚੋਂ ਬਦਲ ਕੇ ਜਿਹੜਾ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਰੱਖ ਦਿੱਤਾ ਜਾਏ। ਹੁਣ ਇਹਦੇ 'ਚ ਵੀ RSS ਇੱਕ ਤੀਰ ਨਾਲ ਦੋ ਸ਼ਿਕਾਰ ਕਰ ਰਹੀ ਹੈ। ਇੱਕ ਤਾਂ ਆਲਰੇਡੀ ਇੰਦਰਾ ਗਾਂਧੀ ਜਾਂ ਨਹਿਰੂ ਜਾਂ ਜਿਹੜੀ ਉਹਨਾਂ ਦੀ ਲੈਗੇਸੀ ਹੈ ਉਸ ਨੂੰ ਉਹ ਖਤਮ ਕਰਨ ਤੇ ਤੁਲੇ ਨੇ। ਅਮਿਤ ਸ਼ਾਹ ਨੇ ਕੱਲ ਵੀ ਕਿਹਾ ਕਿ ਜੀ ਜੋ ਕਸ਼ਮੀਰ 'ਚ ਹੋਇਆ ਨਹਿਰੂ ਜ਼ਿੰਮੇਵਾਰ ਹੈ। ਤੇ ਦੂਸਰੇ ਪਾਸੇ ਉਹ ਜਿਹੜਾ ਸਿੱਖਾਂ ਨੂੰ ਦੀ ਜਿਹੜੀ ਹੈ ਖੁਸ਼ਨੁਦੀ ਵੀ ਕਰ ਰਿਹਾ ਤੇ ਇਹ ਵੀ ਪ੍ਰਭਾਵ ਦੇ ਰਿਹਾ ਕਿ ਜਿਵੇਂ ਔਰ ਉਹਨੇ ਨਾਲ ਦੀ ਨਾਲ ਟਵੀਟ ਵੀ ਕੀਤਾ ਮੋਦੀ ਨੇ ਕਿ ਜੀ ਸਿੱਖਾਂ ਨੂੰ ਮਿਲੇ ਔਰ ਉਹਨੇ ਕਿਹਾ ਜੀ ਭਾਰਤ ਦੇ ਵਿਕਾਸ ਨੂੰ ਲੈ ਕੇ ਉਹਨਾਂ ਦੀ ਤਾਂਘ ਦਿਲ ਨੂੰ ਟੱਚ ਕਰਨ ਵਾਲੀ ਹੈ। ਹੁਣ ਤੁਸੀਂ ਉਹ ਜਿਹੜੇ 15-20 ਰੈਂਟਾ ਸਿੱਖ ਨੇ ਉਹਨਾਂ 'ਚੋਂ ਕੋਈ ਕਿਸੇ ਗੁਰਦੁਆਰੇ ਦਾ ਪ੍ਰਧਾਨ ਨਹੀਂ ਹੈ, ਕੋਈ ਸਿੱਖ ਆਰਗੇਨਾਈਜੇਸ਼ਨ ਨੂੰ ਰਿਪਰੈਜ਼ੈਂਟ ਨਹੀਂ ਕਰਦਾ। ਤੇ ਜਿਵੇਂ ਤੁਸੀਂ ਦਲ ਖਾਲਸਾ ਦਾ ਕਿਹਾ, ਉਹਨਾਂ ਨੇ ਕਿਹਾ ਜੀ ਘੱਟੋ ਘੱਟ ਜਿਹੜੀ ਤੁਸੀਂ ਆ ਫਰਾਡ ਬਲੈਕ ਲਿਸਟ ਖਤਮ ਕਰਨ ਦਾ ਕਰਦੇ ਹੋ ਉਹਦੇ 'ਚੋਂ ਕੋਈ ਬਲੈਕ ਲਿਸਟ ਵਾਲਾ ਵੀ ਲੈ ਆਉਂਦੇ ਕਿ ਜੀ ਜਿਹਦਾ ਨਾਂ ਤੁਸੀਂ ਕੱਢ ਦਿੱਤਾ ਹੈ ਤੇ ਉਹਨੂੰ ਰੱਖ ਲਿਆ। ਸੋ ਮੈਂ ਸਮਝਦਾ ਹਾਂ ਵੀ ਇਹ ਇੰਡੀਅਨ ਹਕੂਮਤ ਬਹੁਤ ਚੰਗੀ ਤਰ੍ਹਾਂ ਸਮਝਦੀ ਹੈ ਔਰ ਸਿੱਖਾਂ ਔਰ ਕਸ਼ਮੀਰੀਆਂ ਦਾ ਇੱਕ ਪੇਜ ਤੇ ਆਣਾ ਇਹ ਸਭ ਤੋਂ ਵੱਡੀ ਵਰੀ ਹੈ ਉਹਨਾਂ ਦੀ ਜੀ, ਕਿਉਂਕਿ ਉਹਦੇ ਨਾਲ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਜਿਵੇਂ ਹਿਊਸਟਨ ਦੇ ਪ੍ਰੋਟੈਸਟ ਵੇਲੇ ਹਾਲਾਂਕਿ ਕਸ਼ਮੀਰੀ ਜਾਂ ਪਾਕਿਸਤਾਨੀ ਗਿਣਤੀ 'ਚ ਬਹੁਤ ਜ਼ਿਆਦਾ ਸੀ ਸਿੱਖਾਂ ਨਾਲੋਂ, ਉਹ ਹਜ਼ਾਰਾਂ 'ਚ ਸੀ, ਸਾਡੇ ਸੈਂਕੜਿਆਂ 'ਚ ਸੀ, 1000-1200 ਹੋਏਗਾ ਸਾਡਾ ਬੰਦਾ। ਲੇਕਿਨ ਇਹ ਹਰ ਇੱਕ ਦਾ ਪ੍ਰਭਾਵ ਸੀ ਕਿ ਜਿੰਨਾ ਇਸ ਵਾਰ ਉਹ ਘੁਲੇ ਮਿਲੇ ਨੇ ਔਰ ਜਿੰਨਾ ਉਹਨਾਂ ਨੇ ਫਖਰ ਔਰ ਮਾਣ ਮਹਿਸੂਸ ਕੀਤਾ ਔਰ ਜਿੰਨੇ ਉਹਨਾਂ ਦਾ ਇੰਟਰਵਿਊ ਸੀ ਜਿੱਥੇ ਉਹ कश्मीर की आज़ादी की गल कर रहे थे, खालिस्तान की गल भी कर रहे थे, सिख भाइयों बहनों की बात भी कर रहे थे। सो मैं समझदा भी ये जिहड़ा फैक्टर है ये सानू, और मैं ऑलरेडी कल एक इंटरव्यू दे विच इत्थे कहा सी, उत्थों कराची तो एक TV चैनल वाले आए सी सज्जन, मैं कहा जी बहुत चंगा होए जे इमरान खान साहब तक तुसीं सुनेहा पहुंचा सको कि 27 तरीक की जिहड़ी उन्होंने तकरीर UN जनरल असैंबली करनी है जिथे उन्होंने कश्मीर लई केस बिल्ड करना है, उत्थे सिखां दे ह्यूमन राइट्स की गल भी करन, दलितां दे ह्यूमन राइट्स की गल भी करन, ईसाइयां दे ह्यूमन राइट्स की गल भी करन। और फिर तुसीं देखो भी इन्हां दा रिएक्शन की हुंदा है और किवें सिख जिहड़े ने तुहानूं अखां ते बिठांदे ने। सो मैं समझदा भी कुल मिला के सिख फैक्टर और करतारपुर लांघे दे जे हवाले नाल गल करिए जिहड़ी कोट किरली उन्हां दे मूँह च फसी हुई है, ना वो कलंकी होना चाहुंदे ने ना भुखे मरना चाहुंदे ने, क्योंकि पाकिस्तान ऑलरेडी इस सब के बावजूद कि कश्मीर च की चल रहा है जां इस वेले अमरीका की धरती ते कश्मीरी गल नूं लै के किहड़ा किस पाले दे विच खड़ा है, करतारपुर लांघे दे उत्ते काम तेज़ी दे नाल चल रहा, 90% खत्म हो चुका है। सो ये जिहड़ी गुडविल है और इस गुडविल ने सिख कौम नूं कल्ला कश्मीरियां दे हक च ही नहीं पाकिस्तान दे भी हक च लिया के खड़ा कर दिता है और ये बहुत वड्डी तब्दीली है और ये सब तो वड्डा फिक्र दा कारण है। और इनू ही काउंटर करन दे लई जे
ਭਾਰਤ ਦੀ ਫੌਜ ਦਾ ਮੁਖੀ ਕੱਲ੍ਹ ਇਹ ਕਹਿੰਦਾ ਜੀ ਬਾਲਾਕੋਟ ਦਾ ਕੈਂਪ ਦੁਬਾਰਾ ਰਿਵਾਈਵ ਕਰਤਾ, ਉਹਨਾਂ ਨੇ 500 ਉੱਥੇ ਇਨਫਿਲਟ੍ਰੇਟਰ ਬੈਠੇ ਨੇ, ਉਹ ਇੱਧਰ ਨੂੰ ਆ ਰਹੇ ਨੇ। ਔਰ ਪੰਜਾਬ ਦੇ ਹਵਾਲੇ ਨਾਲ ਜਿਹੜੀ ਪਹਿਲੀ ਖਬਰ, ਇੱਕ ਪਾਸੇ ਉਹਨਾਂ ਨੇ ਤਰਨਤਾਰਨ 4-5 ਸਿੱਖ ਨੌਜਵਾਨ ਫੜ ਕੇ ਕਿਹਾ ਜੀ ਇੰਨੀਆਂ AK-47, ਇੰਨੇ ਪਿਸਤੌਲ, ਇੰਨੇ ਰਾਉਂਡ, ਇੰਨੇ ਟੈਲੀਫੋਨ ਮੋਬਾਈਲ, ਇੰਨਾ ਕੈਸ਼ ਮਿਲਿਆ। ਤੇ ਨਾਲ ਦੀ ਨਾਲ ਜਿਹੜਾ ਡਾਇਰੈਕਟਰ ਜਨਰਲ ਪੁਲਿਸ ਹੈ ਪੰਜਾਬ ਦਾ ਦਿਨਕਰ ਗੁਪਤਾ, ਉਹਦਾ ਹੈਡਲਾਈਨ ਨਾਲ ਖਬਰ ਲੱਗੀ ਹੈ ਪਾਕਿਸਤਾਨੀ ਡਰੋਨਸ ਡ੍ਰੌਪਡ ਥੀਸ ਵੈਪਨਸ ਇਨ ਪੰਜਾਬ ਬਾਰਡਰ। ਹੁਣ ਤੁਸੀਂ ਦੇਖ ਲਓ ਵੀ ਗੱਲ ਕਿੱਧਰ ਨੂੰ ਜਾ ਰਹੀ ਹੈ। ਡਾਇਸਪੋਰਾ ਸਿੱਖਾਂ ਦਾ ਕਮਾਲ ਹੈ। ਪੰਜਾਬ ਦੇ ਸਿੱਖ ਜਿਹੜੇ ਕਿ ਭਾਵੇਂ ਉਹਨਾਂ ਦੀ ਗਿਣਤੀ ਥੋੜੀ ਹੋਏਗੀ ਕਿਉਂਕਿ ਉੱਥੇ ਬਾਦਲ ਔਰ ਅਮਰਿੰਦਰ ਔਰ ਰੈਂਟਾ ਸਿੱਖ ਉਹਨਾਂ ਨੂੰ ਇਲੈਕਟਰਲ ਪ੍ਰੋਸੈਸ ਦੇ ਥੱਲੇ ਉਹ ਜਿਤਾਉਂਦੇ ਨੇ, ਲੇਕਿਨ ਉਹ ਫਿਕਰਮੰਦ ਨੇ ਕਿ ਇਹ ਜਿਹੜਾ 47 ਤੋਂ ਬਾਅਦ ਅਸੀਂ ਜਿਵੇਂ 72 ਸਾਲ ਨਫ਼ਰਤ ਪਾਲ ਕੇ ਸਿੱਖਾਂ ਨੂੰ ਮਰਸਨਰੀ ਬਣਾ ਕੇ ਪਾਕਿਸਤਾਨ ਦੇ ਖਿਲਾਫ ਪੜ੍ਹਾਉਂਦੇ ਰਹੇ ਹਾਂ 62 ਦੇ ਵਿੱਚ, 65 ਦੇ ਵਿੱਚ, 65, 71, 98, 99 ਦੇ ਵਿੱਚ, ਇਹ ਤਾਂ ਸਾਰਾ ਪਾਸਾ ਹੀ ਪੁੱਠਾ ਪੈ ਗਿਆ। ਸੋ ਮੈਂ ਸਮਝਦਾ ਵੀ ਇਸ ਵੇਲੇ ਸਿੱਖ ਫੈਕਟਰ ਦੀ, ਹਾਂ ਜਿਵੇਂ ਇਮਰਾਨ ਖਾਨ ਹਕੂਮਤ ਨੇ ਜਾਂ ਬਾਕੀਆਂ ਨੇ ਇਸ ਅਹਿਮੀਅਤ ਨੂੰ ਸਮਝਿਆ, ਮੈਂ ਸਮਝਦਾ ਵੀ ਇਹਨੂੰ ਹੋਰ ਦੰਦ ਦਿਓ, ਮੋਰ ਟੀਥ, ਪ੍ਰੋਵਾਈਡ ਇਟ ਮੋਰ ਟੀਥ, ਔਰ ਫਿਰ ਤੁਸੀਂ ਇਹਦਾ ਨਤੀਜਾ ਦੇਖੋ। ਜੀ ਮਲਿਕ ਸਾਹਿਬ, ਜਿਵੇਂ ਡਾਕਟਰ ਸਾਹਿਬ ਨੇ ਵੀ ਜ਼ਿਕਰ ਕੀਤਾ ਵੀ ਜਿਹੜੀ ਸਿੱਖਾਂ ਦੀ ਤੇ ਮੁਸਲਮਾਨਾਂ ਦੀ ਸਾਂਝ ਹੈ ਇਸ ਵਕਤ ਉਹ ਦੇਖਣ ਨੂੰ ਮਿਲ ਰਹੀ ਹੈ ਬੜੇ ਵੱਡੇ ਲੈਵਲ ਤੇ, ਇਹ ਹੋਰ ਵੀ ਅੱਗੇ ਵੱਧਦੀ ਨਜ਼ਰ ਆ ਰਹੀ ਹੈ। ਤੇ ਦੂਜੇ ਪਾਸੇ ਜਿਹੜੀਆਂ ਦੋ ਡਿਵੈਲਪਮੈਂਟਸ ਇੰਡੀਅਨ ਸਾਈਡ ਤੋਂ ਆਈਆਂ ਨੇ, ਜਿਵੇਂ ਜ਼ਿਕਰ ਕੀਤਾ ਕਿ ਇੰਡੀਅਨ ਆਰਮੀ ਦੇ ਜਿਹੜੇ ਚੀਫ ਨੇ ਉਹਨਾਂ ਨੇ ਬਾਲਾਕੋਟ ਦਾ ਜ਼ਿਕਰ ਕੀਤਾ ਵੀ ਜੀ ਉੱਥੇ ਕੈਂਪ ਰਿਵਾਈਵ ਹੋ ਰਿਹਾ ਹੈ ਤੇ ਉੱਥੋਂ ਅੱਤਵਾਦੀ ਇੰਡੀਆ ਆਉਣ ਦੇ ਲਈ ਤਿਆਰ ਨੇ। ਤੇ ਨਾਲ ਹੀ ਪੰਜਾਬ ਦੇ DGP ਦਾ ਇਹ ਬਿਆਨ ਆਉਣਾ ਕਿ ਉਧਰੋਂ ਜਿਹੜੇ ਪਾਕਿਸਤਾਨੀ ਡਰੋਨ ਨੇ, ਜਿਹੜੇ ਹਥਿਆਰ ਨੇ ਉਹ ਪੰਜਾਬ ਦੇ ਵਿੱਚ ਲਿਆ ਕੇ ਸੁੱਟੇ ਆ। ਜਿਹੜੀਆਂ ਡਿਵੈਲਪਮੈਂਟਸ ਨੇ ਕਿਵੇਂ ਦੇਖਦੇ ਹੋ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਹੋਰ ਜਿਹੜੀ ਬਾਲਾਕੋਟ ਵਰਗੀ, ਪੁਲਵਾਮਾ ਵਰਗੀ ਜਾਂ ਕੋਈ ਹੋਰ ਘਟਨਾ ਨੂੰ ਅੰਜਾਮ ਦੇਣ ਦੀਆਂ ਇਹ ਕਨਸੋਈਆਂ ਇਹਦੇ ਤੋਂ ਲਾਈਆਂ ਜਾ ਸਕਦੀਆਂ ਨੇ ਜਾਂ ਕੀ ਹੈ ਇਹ? ਦੇਖੋ, ਮੈਂ ਇਹ ਸਮਝਦਾ ਕਿ ਬੀਇੰਗ ਅ ਜਰਨਲਿਸਟ ਜੋ ਵੀ ਮੈਂ ਤਜ਼ੀਆ ਕਰਾਂ ਉਹਦੇ ਅੰਦਰ ਬੜੀ ਇਕੁਐਲਿਟੀ ਹੋਏ। ਮਸਲਾ ਹੈ ਕਿ ਇਸ ਵੇਲੇ ਅਗਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਰ ਇੱਥੇ ਲੋਕਹੀਡ ਮਾਰਟਿਨ ਜਿਹੜੇ ਕਿ ਖਰਬਾਂ ਡਾਲਰ ਦੀ ਜੈਟ ਜਹਾਜ਼ ਬਣਾਉਣ ਵਾਲੀ ਕੰਪਨੀ ਹੈ, ਮੈਨੂਫੈਕਚਰਰ ਹੈ, ਉਹਦੇ ਨਾਲ ਮੁਲਾਕਾਤ ਕਰੇ ਤੇ ਇੰਸਟੀਟਿਊਟ ਆਫ ਸਾਊਥ ਏਸ਼ੀਅਨ ਸਟੱਡੀਜ਼ ਦੀ ਰਿਪੋਰਟ ਹੈ ਕਿ 408 ਮਿਲੀਅਨ ਪਾਉਂਡ ਰਿਸਰਚ ਐਂਡ ਡਿਵੈਲਪਮੈਂਟ ਫॉर ਹਾਈਪਰਸੋਨਿਕ ਵੈਪਨਸ ਉਹਦੇ ਆਸਤੇ ਮਖਤਸ ਕਰਕੇ ਰਸ਼ੀਆ ਦੇ ਨਾਲ ਬ੍ਰਹਮਸ 2 ਜੇ ਤੇ ਸ਼ੌਰਿਆ ਜੇ ਜਿਹੜੇ ਪ੍ਰੋਜੈਕਟ ਆ ਉਹਦੇ ਉੱਤੇ ਕੰਮ ਕੀਤਾ ਜਾਏ। ਤੇ ਮੈਂ ਸਮਝਦਾ ਕਿ ਕਿ ਇਹਦਾ ਮਤਲਬ ਹੈ ਕਿ ਪਾਕਿਸਤਾਨ ਤੇ ਭਾਰਤ ਦੇ ਜਿਹੜੇ ਆਉਣ ਵਾਲੇ 20 ਜਾਂ 30 ਸਾਲਾਂ, 2 ਜਨਰੇਸ਼ਨ ਇਸੇ ਤਰ੍ਹਾਂ ਪਾਵਰਟੀ, ਹੰਗਰਨੈਸ, ਡੇਲੀ ਬੇਸਿਸ ਜਿਹੜੀ ਹੈਲਥ ਹੈ ਉਸ ਤੇ ਤਰਸਦੀਆਂ ਰਵਾਂਗੀਆਂ। ਹੁਣ ਜੋ ਕੁਝ ਬਿਆਨਾਤ ਦਿੱਤੇ ਜਾਂਦੇ ਆ, ਚਾਹੇ ਉਹ ਭਾਰਤੀ ਚੀਫ ਹੋਏ ਜਾਂ ਦੋਵੇਂ ਪਾਸੋਂ, ਉਹ ਬਿਆਨਾਤ ਜਿਹੜੇ ਆ ਉਹ ਦੋਵੇਂ ਪਾਸੋਂ ਦਿਲਵਾਏ ਜਾਂਦੇ ਆ। ਤੇ ਇਸ ਕਿਸਮ ਦੇ ਬਿਆਨਾਤ, ਔਰ ਫਿਰ ਜਿਸ ਤਰ੍ਹਾਂ ਡਰੋਨ ਦੀ ਗੱਲ ਕੀਤੀ, ਤੇ ਮੈਂ ਸਮਝਦਾ ਕਿ ਪਹਿਲੇ ਕਬੂਤਰ ਇੱਕ ਪਾਕਿਸਤਾਨ ਦੇ ਬਾਰਡਰ ਤੋਂ ਉੱਥੇ ਚਲਾ ਗਿਆ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਉਹ ਉੱਥੇ ਦਹਿਸ਼ਤਗਰਦ ਜਿਹੜੇ ਕੈਂਪ ਆ ਉਹਨਾਂ ਵਾਸਤੇ ਕੋਈ ਸੰਦੇਸ਼ਾ ਜਾਂ ਕੋਈ ਪੈਗਾਮ ਲੈ ਕੇ ਆਇਆ ਸੀ। ਹੁਣ ਇਹ ਡਰੋਨ ਦੇ ਬਜਾਏ ਮੈਂ ਸਮਝਦਾ ਕੋਈ ਵੱਡਾ ਪਰਿੰਦਾ ਸੀ ਜਿਹੜਾ ਕਿ ਜਿਹਦੀ ਰਫ਼ਤਾਰ ਬਹੁਤ ਤੇਜ਼ ਸੀ। ਤੇ ਇਸ ਕਿਸਮ ਦੇ ਬਿਆਨਾਤ ਆਵਾਮ ਦੇ ਅੰਦਰ ਨਫ਼ਰਤ ਕਰਾਉਣ ਵਾਸਤੇ ਸਾਹਮਣੇ ਲਿਆਏ ਜਾਂਦੇ ਆ। ਇਹ ਜਿਹੜੇ ਉਹਨਾਂ ਦਾ ਆਪਣੇ ਮੀਡੀਆ ਚੈਨਲਸ ਹੁੰਦੇ ਆ, ਜਿਹੜੇ ਪ੍ਰੋ ਹਕੂਮਤ ਚੈਨਲ ਹੁੰਦੇ ਆ, ਉਹ ਇਹਨਾਂ ਨੂੰ ਵਧਾਵਾ ਦਿੰਦੇ ਆ, ਬ੍ਰੇਕਿੰਗ ਨਿਊਜ਼ ਬਣਾਉਂਦੇ ਆ, ਹਾਈਲਾਈਟ ਬਣਾਉਂਦੇ ਆ, ਜਦੋਂ ਕਿ ਰਿਐਲਿਟੀ ਇਹ ਹੈ ਕਿ ਅਗਰ ਅਸੀਂ ਵਾਪਸ ਨਿਊਯਾਰਕ ਆ ਜਾਈਏ ਤੇ ਅਗਰ ਅਸੀਂ ਦੇਖੀਏ ਕਿ ਆਉਣ ਵਾਲੇ 2-3 ਦਿਨਾਂ ਦੇ ਅੰਦਰ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਦੀ ਕੀ ਮਸਰੂਫੀਆਤ ਹੈ। ਤੇ ਮੈਂ ਇਹ ਵੀ ਦੇਖਦਾ ਕਿ ਇੱਕ ਪਾਸੇ ਜਿੱਥੇ ਭਾਰਤ ਜੰਗੀ ਜਨੂਨ ਦੇ ਅੰਦਰ ਹੈ, ਉਸ ਪਾਸੇ ਪਾਕਿਸਤਾਨ ਦਾ ਸ਼ਾਇਦ ਇਮਰਾਨ ਖਾਨ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ 25 ਤਰੀਕ ਨੂੰ ਜਿੱਥੇ ਤੱਕ ਮੇਰੀ ਮਾਲੂਮਾਤ ਹੈ ਟ੍ਰਾਈਲੈਟਰਲ ਮੀਟਿੰਗ ਹੈ ਉਹਨਾਂ ਦੀ ਮਲੇਸ਼ੀਆ ਤੇ ਤੁਰਕੀ ਦੇ ਨਾਲ ਫॉर ਫਾਈਨੈਂਸਿੰਗ ਦੇ ਅੰਦਰ, ਤੇ ਫਿਰ ਪਾਕ ਤੁਰਕੀ ਇੱਕ ਹੋਰ ਯਾਨੀ ਮੀਟਿੰਗ ਹੈ ਸਾਈਡਲਾਈਨ ਤੇ। ਉਹਦੇ ਬਾਅਦ 26 ਨੂੰ ਸ਼ਾਇਦ ਥਿੰਕ ਟੈਂਕ ਤੇ ਏਸ਼ੀਆ ਸੁਸਾਇਟੀ ਜੋ ਕਿ ਬਹੁਤ ਵਾਈਟਲ ਇੰਸਟੀਟਿਊਟ ਹੈ, ਜੋ ਕਿ ਵੱਡੇ ਵੱਡੇ ਸਰਬਰਾਹ ਮੁਮਲਕਤ ਨੂੰ
ਯੂਨਾਈਟਿਡ ਨੇਸ਼ਨ ਦਾ ਜਿਹੜਾ ਸੰਮੇਲਨ ਜਨਰਲ ਅਸੈਂਬਲੀ ਦਾ ਹੁੰਦਾ ਹੈ ਉੱਥੇ ਬੁਲਾਉਂਦਾ ਹੈ, ਤੇ ਇਹ ਮੀਟਿੰਗਸ ਦਾ ਇਸ ਤਰ੍ਹਾਂ ਨਰਿੰਦਰ ਮੋਦੀ ਦੀ એનર્ਜੀ ਕੰਪਨੀਜ਼ ਤੇ ਦੂਸਰੇ ਜਿਹੜੇ ਵੱਡੇ ਟਾਈਕੂਨਸ ਆ, ਜਿਹਦਾ ਮੈਂ ਪਹਿਲੇ ਜ਼ਿਕਰ ਕੀਤਾ ਸੀ, ਜਿਹਦੇ ਅੰਦਰ ਮਾਸਟਰ ਕਾਰਡ ਤੇ ਵੀਜ਼ਾ ਜਿਹੀ ਮਲਟੀ ਟ੍ਰਿਲੀਅਨ ਯਾਨੀ ਕੰਪਨੀਆਂ ਜਿਹੜੀ ਪੂਰੀ ਦੁਨੀਆ ਨੂੰ ਜਿਨ੍ਹਾਂ ਨੇ ਸਰਮਾਇਆਦਾਰਾਨਾ ਨਿਜ਼ਾਮ ਦੇ ਅੰਦਰ ਜਕੜ ਦਿੱਤਾ ਹੈ। ਪਾਕਿਸਤਾਨ ਇੰਡੀਆ ਦੇ ਅੰਦਰ ਵੀ ਬਿਲਕੁਲ ਸਰਮਾਇਆਦਾਰਾਨਾ ਨਿਜ਼ਾਮ ਅਮਰੀਕਾ ਦੀ ਤਰਜ਼ ਦਾ ਉੱਥੇ ਲਿਆਇਆ ਗਿਆ। ਹਰ ਬੰਦੇ ਨੂੰ ਜਿਹਦੇ ਕੋਲ 1 ਰੁਪਈਆ ਨਹੀਂ ਸੀ ਉਹਨੂੰ ਗੱਡੀ ਤੇ ਕਾਰ ਦੇ ਕੇ ਉਹਨੂੰ ਸਰਮਾਇਆ ਨਿਜ਼ਾਮ ਦੇ ਅੰਦਰ ਜਕੜ ਦਿੱਤਾ ਹੈ। ਹੁਣ ਉਹਨਾਂ ਨੂੰ ਫੁਰਸਤ ਨਹੀਂ ਆ ਕਿ ਸਰਬਰਾਹ ਮੁਮਲਿਕਤ ਨਰਿੰਦਰ ਮੋਦੀ ਕੀ ਕਰਦਾ ਹੈ ਜਾਂ ਪਾਕਿਸਤਾਨ ਕੀ ਕਰਦਾ ਹੈ। ਜਿਸ ਤਰ੍ਹਾਂ ਇਹ ਦੋਵੇਂ ਦੇਸ਼ ਪਾਗਲਾਂ ਦੀ ਤਰ੍ਹਾਂ ਅਸਲਾ ਹੁਣ ਖਰੀਦਾਂਗੇ, ਤੇ ਇਹ ਜਿਹੜਾ ਸਿਲਸਿਲਾ ਹੂਸਟਨ ਦੇ ਅੰਦਰ ਹੋਇਆ ਜਾਂ ਅੱਜ ਡੋਨਲਡ ਟਰੰਪ ਦੀ ਇਮਰਾਨ ਖਾਨ ਦੀ ਮੀਟਿੰਗ ਸੀ, ਇਸ ਤੋਂ ਕੁਝ ਹਾਸਿਲ ਨਹੀਂ ਹੋਣਾ। ਵੱਡੀ ਤਾਕਤਾਂ ਚਾਹੁੰਦੀਆਂ, ਵੀਟੋ ਪਾਵਰ ਮੈਨੂਫੈਕਚਰਰ ਕੰਪਨੀਆਂ ਅਸਲੇ ਦੀਆਂ, ਇਹ ਚਾਹੁੰਦੀਆਂ ਕਿ ਇਹ ਆਉਣ ਵਾਲੇ ਵਕਤ ਦੇ ਅੰਦਰ ਜੰਗ ਦਾ ਪੇਸ਼ ਖੇਮਾ ਹੈ, ਔਰ ਇਹ ਜੰਗ ਜਿਹੜੀ ਹੈ ਨਾਗੁਜ਼ੀਰ ਹੈ। ਕਿਉਂਕਿ ਮੈਂ ਸਮਝਦਾ ਕਿ ਇਹ ਜੰਗ ਨਾਗੁਜ਼ੀਰ ਇਸ ਕਰਕੇ ਆ ਕਿ ਵੱਡੀ ਤਾਕਤਾਂ ਵੀ ਇਹ ਚਾਹੁੰਦੀਆਂ, ਕਿਉਂਕਿ ਜਿੱਥੇ ਉਹਨਾਂ ਦੀ $80 ਬਿਲੀਅਨ ਦਾ ਅਸਲਾ ਭਾਰਤ ਖਰੀਦਦਾ ਹੈ ਤੇ $10 ਬਿਲੀਅਨ ਦਾ ਪਾਕਿਸਤਾਨ, ਤੇ ਉੱਥੇ ਫਿਰ ਬਾਰਡਰ ਦੇ ਮਸਲੇ ਹੱਲ ਨਹੀਂ ਹੋਣੇ। 50 ਦਿਨ ਹੋ ਗਏ ਅੱਜ ਮਕਬੂਜ਼ਾ ਕਸ਼ਮੀਰ ਦੇ ਅੰਦਰ, ਜਿੱਥੇ ਲੋਕਾਂ ਨੂੰ ਜੀਣ ਦਾ ਹੱਕ ਉਹਦੇ ਕੋਲੋਂ ਛੀਨ ਲਿੱਤਾ ਗਿਆ। ਤੇ ਮੈਂ ਸਮਝਦਾ ਕਿ ਇੰਡੀਆ ਨੂੰ ਇਸ ਕਰਕੇ ਕਿ ਇੰਡੀਆ ਵੱਡਾ ਮੁਲਕ ਹੈ, ਅਗਰ ਇੰਡੀਆ ਨੇ ਇਸ ਕਿਸਮ ਦੇ ਐਡਵੈਂਚਰਸ ਤੋਂ ਬਾਜ਼ ਨਹੀਂ ਆਇਆ, ਔਰ ਇਹ ਜਿਹੜੇ ਪ੍ਰੋ ਇੰਡੀਅਨ ਚੈਨਲਸ ਆ ਇਹ ਇਸ ਕਿਸਮ ਦੀ ਹਾਈਲਾਈਟ ਸਟੋਰੀਆਂ ਤੋਂ ਬਾਜ਼ ਨਹੀਂ ਆਏ, ਫਿਰ ਇੱਕ ਉਹ ਜੰਗ ਹੋਏਗੀ ਜਿਹਦਾ ਪੇਸ਼ ਖੈਮਾ ਮੈਂ ਆਪਣੀ ਅੱਖਾਂ ਤੋਂ ਵੇਖ ਰਿਹਾ ਕਿ ਫਿਰ ਕੁਛ ਨਹੀਂ ਬਚੇਗਾ। ਫਿਰ ਉਹਦੇ ਅੰਦਰ ਵੱਡੀ ਤਾਕਤਾਂ ਜਿਹੜੀਆਂ ਅੱਜ ਬਿਹਾਈਂਡ ਦਾ ਕਾਰਨਰ ਜੱਫੀਆਂ ਤੇ ਪੱਪੀਆਂ ਦਿੰਦੀਆਂ, ਫਿਰ ਇਹੀ ਵੱਡੀ ਤਾਕਤਾਂ ਹੋਣਗੀਆਂ। ਇਹ ਦੋਵਾਂ ਮੁਲਕਾਂ ਨੂੰ ਬਾਜ਼ ਕਰਨ ਦੀ ਕੋਸ਼ਿਸ਼ ਕਰੇਗੀ, ਲੇਕਿਨ ਵਕਤ ਨਿਕਲ ਚੁੱਕਿਆ ਹੋਏਗਾ। ਜੀ ਡਾਕਟਰ ਸਾਹਿਬ, ਅੰਤ ਦੇ ਵਿੱਚ ਮੈਂ ਜ਼ਰੂਰ ਜਿਹੜੀ ਅਸੀਂ ਸਾਰੀ ਡਿਸਕਸ਼ਨਸ ਇੰਟਰਨੈਸ਼ਨਲ ਅਰੀਨਾ ਦੇ ਵਿੱਚ ਜਿਹੜੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ, ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦਾ ਹੋ ਗਿਆ, ਭਾਰਤ ਪਾਕਿਸਤਾਨ ਦੇ ਆਪਸੀ ਜਿਹੜੇ ਸਬੰਧ ਹੈਗੇ ਆ ਉਹਦਾ ਵੀ ਜ਼ਿਕਰ ਹੁੰਦਾ, ਪਰ ਕਸ਼ਮੀਰ ਜਿੱਥੇ ਮਤਲਬ ਗਰਾਊਂਡ ਰਿਐਲਿਟੀ ਕੀ ਹੈ, ਖਬਰਾਂ ਨਹੀਂ ਬਾਹਰ ਆ ਰਹੀਆਂ, ਲੋਕਡਾਊਨ ਹੋਇਆ 50 ਦਿਨ ਹੋ ਚੁੱਕੇ ਆ, ਬੇਸਿਕ ਜਿਹੜੀਆਂ ਨੀਡਸ ਨੇ ਸਕੂਲਿੰਗ ਤੋਂ ਖਾਣ ਪੀਣ ਦੀਆਂ ਚੀਜ਼ਾਂ ਤੋਂ ਦਵਾਈਆਂ ਤੱਕ ਉਹ ਉੱਥੇ ਨਹੀਂ ਪਹੁੰਚ ਪਾ ਰਹੀਆਂ, ਤੇ ਜਿਹੜੇ ਹਾਲਾਤ ਬਣੇ ਹੋਏ ਆ, ਜਿਹੜੀ ਉਹਨਾਂ ਦੀ ਸਫਰਿੰਗ ਹੈ, ਅਟਰੋਸਿਟੀਜ਼ ਹੋ ਰਹੀਆਂ ਨੇ, ਕਿ ਉਹਨਾਂ ਦੇ ਤਸ਼ੱਦਦ ਜਿਹੜਾ ਉਹਨਾਂ ਤੇ ਢਾਹਿਆ ਜਾ ਰਿਹਾ ਹੈ, ਜਾਂ ਇਸ ਵਕਤ ਜੋ ਉਹਨਾਂ ਦੀ ਤਰਾਸਦੀ ਹੈ ਉਹਦਾ ਅੰਤ ਉਹ ਖਤਮ ਹੁੰਦਾ ਨਜ਼ਰ ਆਉਂਦਾ? ਦੇਖੋ, ਅੱਜ ਜਿਹੜੀ ਮੇਰੇ ਲਈ ਬਹੁਤ ਟਰਬਲਸਮ ਮੂਮੈਂਟ ਸੀ ਜਦੋਂ ਇਮਰਾਨ ਖਾਨ ਹੋਰਾਂ ਨੇ ਟਰੰਪ ਨੂੰ ਕਿਹਾ ਕਿ ਇੰਡੀਆ ਨੂੰ ਕਹਿ ਕੇ ਘੱਟੋ ਘੱਟ ਕਰਫਿਊ ਤਾਂ ਐਂਡ ਉੱਥੋਂ ਕਰਵਾਓ। ਹੁਣ ਇਹ ਬੇਬਸੀ ਵੀ ਹੈ, ਪਰ ਇਹ ਗੱਲ ਇਹ ਵੀ ਦੱਸ ਰਹੀ ਹੈ ਕਿ ਇਸ ਵੇਲੇ ਜਿਹੜੀ ਇਨਸਾਨੀ ਪੀੜ ਹੈ, ਇਨਸਾਨੀ ਦਰਦ ਹੈ, ਉਹ ਕਿਵੇਂ ਖਲਿਆਣ ਦੇ ਵਿੱਚ, ਕਿਵੇਂ ਉਜਾੜ ਦੇ ਵਿੱਚ ਰੁਲਣ ਵਾਂਗ ਬਣਿਆ ਹੋਇਆ ਹੈ। ਔਰ ਇਹ ਜਿਹੜੇ ਬੈਠੇ ਨੇ, ਇਹ ਜਿਵੇਂ ਜਦੋਂ ਪੰਜਾਬ ਦੇ ਵਿੱਚ ਸਿੱਖਾਂ ਦੀ ਨਸਲਕੁਸ਼ੀ ਚੱਲ ਰਹੀ ਸੀ ਤੇ ਇੱਕ ਸਿਆਣੇ ਬੰਦੇ ਨੇ ਕਿਹਾ ਸੀ, ਉਹਨਾਂ ਨੇ ਕਿਹਾ ਸੀ ਕਿ ਲੋਕ ਲਾਸ਼ਾਂ ਗਿਣ ਰਹੇ ਨੇ, ਇਹ ਵੋਟਾਂ ਗਿਣ ਰਹੇ ਨੇ। ਔਰ ਅੱਜ ਇਹ ਹੈ ਕਿ ਕਸ਼ਮੀਰੀ ਲਾਸ਼ਾਂ ਗਿਣ ਰਹੇ ਨੇ, ਆਪਣੇ ਘਰਾਂ ਦੇ ਬੈਕਯਾਰਡ 'ਚ ਲਾਸ਼ਾਂ ਦਬਾ ਰਹੇ ਨੇ, ਜਿਨ੍ਹਾਂ ਨੂੰ ਡਾਇਲਿਸਿਸ ਚਾਹੀਦਾ ਸੀ ਨਹੀਂ ਮਿਲਿਆ, ਉਹ ਮਰ ਗਏ, ਬਜ਼ੁਰਗ ਨੇ, ਕੋਈ ਦਵਾਈ ਨਹੀਂ ਹੈ, ਕੋਈ ਕੁਛ ਨਹੀਂ ਹੈ। ਔਰ ਇੱਥੇ ਇਹ ਜਿਹੜੀਆਂ ਵੱਡੀਆਂ ਤਾਕਤਾਂ ਨੇ ਇਹ ਦੇਖ ਰਹੇ ਨੇ ਕਿ ਆਉਣ ਵਾਲੇ ਪੀਰੀਅਡ 'ਚ ਕਿਹੜੇ ਹਥਿਆਰ ਦਾ ਸੌਦਾ ਕਲੀਅਰ ਹੋ ਜਾਏਗਾ, ਇੰਡੀਆ ਕੀ ਖਰੀਦੇਗਾ, ਪਾਕਿਸਤਾਨ ਨੂੰ ਵੀ ਉਸੇ ਰਾਹ ਪਾ ਦੇਣਗੇ। ਔਰ ਮੈਨੂੰ ਨਹੀਂ ਲੱਗਦਾ ਕਿ ਜੋ ਇਹਨਾਂ ਪਿਛਲੇ 24 ਘੰਟਿਆਂ 'ਚ ਮੈਂ ਦੇਖਿਆ ਹਿਊਸਟਨ ਤੋਂ ਲੈ ਕੇ ਨਿਊਯਾਰਕ ਤੱਕ ਕਿ ਕੋਈ ਇਹਨਾਂ ਨੇ ਖਾਸ ਤੌਰ ਤੇ ਅਮਰੀਕਾ ਦੇ ਹਵਾਲੇ ਨਾਲ ਵੀ ਇਹਨਾਂ ਨੇ ਕੁਛ ਕਰਨਾ, ਕੋਈ ਪੋਜ਼ਿਟਿਵ ਗੱਲ ਕਸ਼ਮੀਰੀਆਂ ਦੀ ਕੋਈ ਬੰਦ ਖਲਾਸੀ ਕਰਾਉਣ ਲਈ ਜਾਂ ਇਹ ਨਾਜ਼ੀ ਤਰਜ਼ ਦੀ ਹਕੂਮਤ ਨੂੰ ਰੋਕਣ ਦੇ ਲਈ। ਇਸ ਦੇ ਉਲਟ ਮੈਂ ਸਮਝਦਾ ਕਿ ਵੀ ਇਹ ਕੁੱਤੇ ਨੂੰ ਇਹ ਸੁਨੇਹਾ ਦੇ ਰਹੇ ਨੇ ਕਿ ਤੂੰ ਕਪਾਹ ਦੇ ਖੇਤ 'ਚੋਂ ਲੰਘ ਜਾ, ਤੇ ਜਦੋਂ ਤੂੰ ਦੂਜੇ ਪਾਸੇ ਜਾਏਗਾ ਤੇ ਖੇਸ ਜਿਹੜਾ ਉਹ ਬੁਣਿਆ ਬਣਾਇਆ ਤੈਨੂੰ ਮਿਲ ਜਾਏਗਾ। ਪਰ ਕੁੱਤਾ ਕਪਾਹ ਦੇ ਖੇਤ 'ਚੋਂ ਲੰਘ ਕੇ ਜਿਹੜਾ ਉਹ ਖੇਸ ਲੈ ਕੇ ਨਹੀਂ ਨਿਕਲਦਾ, ਅਲਟੀਮੇਟਲੀ ਉਹਨੇ ਕੁੱਤਾ ਹੀ ਰਹਿਣਾ ਹੁੰਦਾ। ਸੋ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਕਿ ਹਾਲ ਦੀ ਘੜੀ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਸ ਵੇਲੇ ਜਿਹੜੇ 22 ਕਰੋੜ ਆਵਾਮ ਪਾਕਿਸਤਾਨ ਦੇ, ਇਕੱਲੇ ਗੱਲ ਕਸ਼ਮੀਰ ਦੀ ਨਹੀਂ, ਉਹ ਜਿਵੇਂ ਉਬਲ ਰਹੇ ਨੇ। ਔਰ ਮੈਂ ਜਿੰਨਾ ਕੁ ਉਹਨਾਂ ਦੇ ਜਿਹੜੇ ਕਾਮਨ ਲੋਕ ਨੇ ਉਹ ਆਪਣਾ ਆਪ ਵੀ ਫਿਰ ਤਬਾਹ ਕਰਨ ਨੂੰ ਤਿਆਰ ਨੇ ਕਿ ਵੀ ਨਹੀਂ, ਇਹ ਬਹੁਤ ਧੱਕਾ ਹੋ ਰਿਹਾ, ਬਹੁਤ ਜ਼ਿਆਦਤੀ ਹੋ ਰਹੀ ਹੈ, ਕੁਛ ਕਰੋ। ਔਰ ਇਹਨਾਂ ਨੂੰ ਸ਼ਾਇਦ ਇਹ 2000 ਸਾਲ ਦੀ ਈਸਾਈਅਤ ਦੀ ਹਿਸਟਰੀ ਤੋਂ ਤਾਂ ਵਾਕਿਫ ਨੇ,
1400 ਸਾਲ ਦੇ ਇਸਲਾਮ ਤੋਂ ਵੀ ਵਾਕਿਫ ਹੋਣਗੇ ਚੰਗੀ ਤਰ੍ਹਾਂ ਕਿ ਵੀ ਜਿਸ ਨਫ਼ਰਤ ਨੂੰ ਇਹ ਜਿਸ ਲੈਵਲ ਤੱਕ ਲਿਜਾ ਰਹੇ ਨੇ। ਔਰ ਗੱਲ ਇਕੱਲੀ ਇਹ ਨਹੀਂ ਹੈ ਵੀ ਮੋਦੀ ਨੇ ਕੀ ਕਿਹਾ, ਟਰੰਪ ਨੇ ਅੱਗੋਂ ਕੀ ਕਿਹਾ। ਅੱਜ ਇੱਕ ਵਿਚਾਰਵਾਨ ਨਾਲ ਮੈਂ ਗੱਲ ਕਰਦਿਆਂ ਕਿਹਾ ਸੀ, ਮੈਂ ਕਿਹਾ ਇਸ ਸਭ ਦੇ ਪਿੱਛੇ ਇੱਕ ਪਾਸੇ RSS ਦੇ ਆਈਡੀਆਲੋਗ ਮੋਹਨ ਭਾਗਵਤ ਤੋਂ ਲੈ ਕੇ ਜਿਨ੍ਹਾਂ ਨੇ ਇੱਥੇ ਜਿਹੜੇ ਐਕਸਟ੍ਰੀਮ ਰਾਈਟ ਵਿੰਗਰ ਨੇ ਇੱਥੇ ਸਾਊਦਰਨ ਬੈਪਟਿਸਟ ਚਰਚ, ਦੂਸਰੇ ਜਿਹੜੇ ਲੋਕ ਕਦੇ ਜਿਨ੍ਹਾਂ ਚੋਂ ਕੂ ਕਲੈਕਸ ਕਲੈਨ ਵਰਗੀ ਵਿਚਾਰਧਾਰਾ ਨਿਕਲੀ ਸੀ ਨਾਲ, ਇਹ ਹੈਂਡ ਇਨ ਗਲਵ ਨੇ। ਕਿਉਂਕਿ ਗੱਲ ਇਹ ਕਸ਼ਮੀਰ ਤਾਂ ਇੱਕ ਕੈਜੂਅਲਟੀ ਬਣ ਗਿਆ ਇਸ ਸਾਰੇ ਤੋਂ। ਲੜਾਈ ਜਿਹੜੀ ਆ ਅਲਟੀਮੇਟਲੀ ਜਿਸ ਅੰਦਾਜ਼ ਦੇ ਵਿੱਚ ਟਰੰਪ ਔਰ ਇਹਨਾਂ ਦੀਆਂ ਨੀਤੀਆਂ ਨੇ ਇਹ ਇਸਲਾਮ ਦੇ ਖਿਲਾਫ ਜਿਹੜੀ ਹੈ ਉਸ ਦੇ ਵਿੱਚ ਸਹਿਯੋਗੀ ਬਣੇ ਨੇ। ਇਹਦੇ 'ਚ ਉਹ ਟਰੰਪ ਹੋਏ, ਮੋਦੀ ਹੋਏ, ਨੈਤਨਯਾਹੂ ਹੋਏ, ਇਹਨਾਂ ਸਾਰਿਆਂ ਦੀ ਇੱਕ ਸਾਂਝੀ ਜਿਹੀ ਇੱਕ ਪਲੇਟਫਾਰਮ ਵੀ ਹੈ। ਔਰ ਮੰਦੇ ਭਾਗਾਂ ਨੂੰ ਯੂਰਪ ਦੇ ਵਿੱਚ ਵੀ ਇਸ ਕਿਸਮ ਦਾ ਹੀ ਮਾਹੌਲ ਬਣਿਆ ਗਿਆ ਟਰੰਪ ਦੇ ਜਿੱਤਣ ਤੋਂ ਬਾਅਦ। ਮੈਨੂੰ ਅਫਸੋਸ ਹੈ ਅਮਰੀਕਾ 'ਚ ਬੈਠੇ ਹੋਣ ਦੇ ਨਾਤੇ ਹਮੇਸ਼ਾ ਅਸੀਂ ਅਮਰੀਕਨ ਵੈਲਿਊਜ਼, ਲਿਬਰਟੀ, ਜਸਟਿਸ ਔਰ ਇਹਨਾਂ ਦੀ ਅਸੀਂ ਤਰਜਮਾਨੀ ਵੀ ਕੀਤੀ ਹੈ। ਪਰ ਇਹ ਅਫਸੋਸ ਕਿ ਅੱਜ ਅਸੀਂ ਇੱਥੇ ਬੈਠ ਕੇ ਵੀ ਬੇਬਸ ਹਾਂ। ਆਪਣੇ 80 ਲੱਖ ਕਸ਼ਮੀਰੀ ਭੈਣਾਂ ਭਰਾਵਾਂ ਦੇ ਲਈ ਅਸੀਂ ਕੁਝ ਨਹੀਂ ਕਰ ਪਾ ਰਹੇ। ਜੀ ਮਲਿਕ ਸਾਹਿਬ, ਇਸ ਸਾਰੀ ਸਿਚੁਏਸ਼ਨ ਨੂੰ ਜਿਵੇਂ ਡਾਕਟਰ ਸਾਹਿਬ ਨੇ ਬਿਆਨ ਕੀਤਾ ਹੈ ਕਿ ਅਖੀਰ ਦੇ ਵਿੱਚ ਮੈਂ ਇਹੀ ਜਾਣਨਾ ਚਾਹੂੰਗਾ ਵੀ ਤੁਹਾਡਾ ਇਹਦੇ ਤੇ ਕੀ ਟੇਕ ਹੈ, ਜਿੱਥੇ ਕਸ਼ਮੀਰੀਆਂ ਦੀ ਸਫਰਿੰਗ ਇਸ ਵਕਤ 50 ਦਿਨ ਤੋਂ ਉੱਪਰ ਹੋ ਚੁੱਕੇ ਆ, ਕਿਸ ਲੈਵਲ ਤੱਕ ਹੈ ਉਹ ਅਸੀਂ ਸਮਝ ਰਹੇ ਹਾਂ ਤੇ ਇੰਟਰਨੈਸ਼ਨਲ ਮੀਡੀਆ ਦੇ ਵਿੱਚ ਦੇਖ ਵੀ ਰਹੇ ਹਾਂ। ਉੱਥੇ ਕੀ ਸਮਝਦੇ ਹੋ ਕਿ RSS ਦਾ ਜਾਂ ਇੱਥੇ ਦੇ ਜਿਹੜੇ ਰਾਈਟ ਵਿੰਗਰਸ ਨੇ ਉਹਨਾਂ ਦਾ ਇੱਕ ਪੇਜ ਤੇ ਆਉਣਾ ਤੇ ਫਿਰ ਇੰਟਰਨੈਸ਼ਨਲ ਕਮਿਊਨਿਟੀ ਦੇ ਵਿੱਚ ਉਹ ਜਿਹੜੀ ਆਈਡੀਓਲੋਜੀ ਹੈਗੀ ਆ ਉਹਦਾ ਇੱਕ ਪੇਜ ਤੇ ਇਕੱਠੇ ਹੋਣਾ ਇਸਲਾਮ ਦੇ ਖਿਲਾਫ, ਇਹ ਜਿਹੜੀਆਂ ਗੱਲਾਂ ਨੇ ਤੁਸੀਂ ਕਿਵੇਂ ਰਿਲੇਟ ਕਰਦੇ ਹੋ ਇਹਦੇ ਨਾਲ? ਦੇਖੋ, ਨਤਨਯਾਹੂ ਇਸਰਾਈਲ, ਨਰਿੰਦਰ ਮੋਦੀ ਭਾਰਤ ਤੇ ਡੋਨਲਡ ਟਰੰਪ ਸਦਰ, ਇਹਨਾਂ ਨੇ ਜਿਹੜੇ ਆਖਰੀ ਇਲੈਕਸ਼ਨ ਜਿੱਤੇ ਆ ਉਹ ਨੈਸ਼ਨਲਿਜ਼ਮ ਦੀ ਬੇਸ ਤੇ ਜਿੱਤੇ ਆ। ਤੇ ਮੈਂ ਹਮੇਸ਼ਾ ਇੱਕ ਗੱਲ ਕਹੀ ਹੈ ਕਿ ਤੁਸੀਂ ਜ਼ਮੀਨਾਂ ਤੇ ਕਬਜ਼ਾ ਕਰ ਸਕਦੇ ਹੋ ਲੇਕਿਨ ਲੋਕਾਂ ਦੇ ਦਿਲਾਂ ਦੇ ਅੰਦਰ ਕਬਜ਼ਾ ਨਹੀਂ ਕਰ ਸਕਦੇ। ਭਾਰਤ ਨੇ ਜੋ ਕੁਝ ਕੀਤਾ 72 ਸਾਲ ਦੇ ਅੰਦਰ ਤੇ ਉਹ ਇੱਕ ਡਿਸਪਿਊਟਡ ਏਰੀਆ ਹੈ ਸੀ ਕਸ਼ਮੀਰ, ਜਿਹੜੀ ਰੈਜ਼ੋਲੂਸ਼ਨ ਭਾਰਤ ਆਪ ਸਿਕਿਉਰਿਟੀ ਕੌਂਸਲ ਦੇ 1948 ਦੇ ਅੰਦਰ ਲੈ ਕੇ ਆਇਆ ਸੀ। ਲੇਕਿਨ ਕੀ 50 ਦਿਨ ਉਹਨਾਂ ਦੀ ਨਾਕਾਬੰਦੀ ਕਰਕੇ, ਅੰਡਰ ਸੀਜ ਕਰਕੇ ਕਿ ਭਾਰਤ ਨੇ ਇਹ ਸਾਬਿਤ ਕਰ ਦਿੱਤਾ ਕਿ ਉਹ ਸਾਡੇ ਬੰਦੇ ਨਹੀਂ ਸੀ। ਕਸ਼ਮੀਰ ਦੇ ਜਿਹੜੇ 8 ਮਿਲੀਅਨ ਆ, ਇਹ ਭਾਰਤ ਨੇ ਸਾਬਿਤ ਕੀਤਾ ਜਿਸ ਤਰ੍ਹਾਂ ਉਹਨਾਂ ਦੇ ਨਾਲ ਜੋ ਸਲੂਕ ਹੋ ਰਿਹਾ ਹੈ। ਲੇਕਿਨ ਮੈਂ ਆਖਰ ਨੇ ਰਹੀ ਕਹਾਂਗਾ ਕਿ 2 ਦਿਨ ਪਹਿਲਾਂ ਮਿਸਟਰ ਰਿਚਰਡ ਜਿਹੜੇ BBC ਦੇ ਬਹੁਤ ਪੁਰਾਣੇ ਕੰਮ ਕਰਨ ਵਾਲੇ ਆ, 2 ਦਿਨ ਪਹਿਲਾਂ ਮੇਰੀ ਮੈਨਹਟਨ ਦੇ ਅੰਦਰ ਇੱਕ ਛੋਟੀ ਜਿਹੀ ਗੈਦਰਿੰਗ ਸੀ ਇੰਟਰਨੈਸ਼ਨਲ ਅਫੇਅਰ ਤੇ, ਉੱਥੇ ਮੁਲਾਕਾਤ ਹੋਈ ਤੇ ਉਹਨਾਂ ਨੇ ਮੈਨੂੰ ਕਿਹਾ ਜੋ ਕੁਝ ਇਸ ਵੇਲੇ ਪਾਕਿਸਤਾਨ ਤੇ ਭਾਰਤ ਦੇ ਜੋ ਸਿਨੈਰੀਓ ਹੈ ਉਸ ਤੇ ਉਹਨਾਂ ਨੇ ਮੈਨੂੰ ਇੱਕ ਬੁੱਕ ਰეკਮੈਂਡ ਕੀਤੀ। ਮੈਂ ਆਪਣੇ ਦਰਸ਼ਕਾਂ ਨੂੰ ਕਹਿੰਦਾ ਵਾਈ ਨੇਸ਼ਨ ਫੇਲਡ, ਐਮਾਜ਼ਾਨ ਤੇ ਵੀ ਹੈ, ਉਹ ਪੜ੍ਹੋ। ਜਦੋਂ ਤੁਸੀਂ ਉਹ ਪੜ੍ਹੋਗੇ ਤਾਂ ਅੰਦਾਜ਼ਾ ਹੋ ਜਾਏਗਾ ਕਿ ਦੁਨੀਆ ਦੇ ਜਿਹੜੇ ਬੇਵਪਾਰ ਮੁਲਕ ਆ, ਦੁਨੀਆ ਦੇ ਜਿਹੜੇ ਵੱਡੇ ਮੁਲਕ ਆ, ਇਹ ਕਿਸ ਤਰ੍ਹਾਂ ਛੋਟੇ ਮੁਲਕਾਂ ਨੂੰ ਆਪਣੀ ਮਰਜ਼ੀ ਦੇ ਤੌਰ ਤੇ ਚਲਾਉਂਦੇ ਆ ਤੇ ਉੱਥੇ ਗੁਰਬਤ, ਬੇਰੋਜ਼ਗਾਰੀ ਤੇ ਜ਼ਹਿਨੀ ਤੇ ਮਾਜ਼ੂਰੀ ਬਿਮਾਰੀ ਉੱਥੇ ਕਾਇਮ ਰੱਖਦੇ ਆ। ਤੇ ਮੈਂ ਸਮਝਦਾ ਕਿ ਉਹ ਬੁੱਕ ਜਦੋਂ ਮੈਂ ਦੇਖੀ, ਪੜ੍ਹੀ ਐਮਾਜ਼ਾਨ ਤੇ ਮੈਨੂੰ ਅੰਦਾਜ਼ਾ ਹੋਇਆ ਕਿ ਵਾਈ ਨੇਸ਼ਨ ਫੇਲ, ਅਸੀਂ ਸਾਰੇ ਫੇਲ ਲੋਕ ਆ ਕਿਉਂਕਿ 72 ਸਾਲ ਦੇ ਅੰਦਰ ਸਾਨੂੰ ਅਗਰ ਜੀਓ ਤੇ ਜੀਣ ਦੋ ਦਾ ਹੱਕ ਨਹੀਂ ਮਿਲ ਰਿਹਾ। ਔਰ ਜੋ ਕੁਝ ਮਕਬੂਜ਼ਾ ਕਸ਼ਮੀਰ ਦੇ ਅੰਦਰ 50 ਦਿਨ ਦੇ ਅੰਦਰ ਹੋਇਆ ਹੈ ਉਸ ਤੋਂ ਸਾਬਿਤ ਹੁੰਦਾ ਹੈ ਕਿ ਭਾਰਤ ਜਿਹੜਾ ਹੈ ਉਹ ਜ਼ਮੀਨ ਤੇ ਉਹਨੇ ਕਬਜ਼ਾ ਕਰ ਲਿਆ ਲੇਕਿਨ ਉਹਨਾਂ ਦੇ ਦਿਲਾਂ ਦੇ ਅੰਦਰ ਰਾਜ ਨਹੀਂ ਕਰ ਸਕਿਆ। ਅਮਰੀਕਾ ਵੀ 2003 ਦੇ ਅੰਦਰ ਇਰਾਕ ਗਿਆ, ਉਹਨੇ ਜ਼ਮੀਨ ਤੇ ਕਬਜ਼ਾ ਕਰ ਲਿਆ, ਇਰਾਕੀਆਂ ਦੇ ਦਿਲਾਂ ਦੇ ਅੰਦਰ ਜਿਹੜਾ ਹੈ ਉਹ ਰਾਜ ਨਹੀਂ ਕਰ ਸਕਿਆ ਤੇ ਤਕਰੀਬਨ $900 ਬਿਲੀਅਨ ਖਰਚ ਕਰਕੇ ਉਹਨੂੰ ਵਾਪਸ ਆਣਾ ਪਿਆ। ਲੋਕਾਂ ਦੇ ਦਿਲਾਂ ਦੇ ਅੰਦਰ ਰਾਜ ਕਰੋਗੇ ਤੇ ਫਿਰ ਹੀ ਤੁਸੀਂ ਹਕੂਮਤ ਕਰੋਗੇ। ਜੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਇਹ ਡਿਵੈਲਪਮੈਂਟਸ ਯੂਨਾਈਟਿਡ ਨੇਸ਼ਨਸ ਦੇ ਵਿੱਚੋਂ ਨਿਕਲ ਕੇ ਜਾਂ ਖਬਰਾਂ ਸਾਡੇ ਸਾਹਮਣੇ ਆਉਣਗੀਆਂ, ਅਸੀਂ ਪੁੱਜਦੀਆਂ ਕਰਦੇ ਰਹਾਂਗੇ ਤੁਹਾਡੇ ਤੱਕ। ਉਮੀਦ ਕਰਦੇ ਹਾਂ ਅੱਜ ਦੀ ਇਹ ਵਿਚਾਰ ਚਰਚਾ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਚਾਹਾਂਗੇ, ਦੁਬਾਰਾ ਫਿਰ ਕੱਲ੍ਹ ਨੂੰ ਤੁਹਾਡੇ ਨਾਲ ਮੁਲਾਕਾਤ ਹੋਵੇਗੀ। ਮਲਿਕ ਸਾਹਿਬ ਤੇ ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।